ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਵਿੱਚ ਭਾਰਤ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਨਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਕ੍ਰਿਸ਼ਨ ਧੋਤਾ ਜੀ ਜੁਬਾ ਸਿਟੀ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਕੋਚੀਲਾ ਤੋਂ, ਸਰਬਜੀਤ ਸਿੰਘ ਵਾਸੀ ਅਟਵਾਟਰ, ਜੱਸੀ ਗਿੱਲ, ਲਾਲੀ ਸਿੱਧੂ ਜੀ ਬੇਕਰਸਫੀਲਡ, ਸੁੱਚਾ ਸਿੰਘ ਜੀ ਅਫਰੈਜ਼ਨੋ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦੀਆਂ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੈਂਟੂ ਗੁਰਸਰੀਆ ਜੀ, ਸਭ ਤੋਂ ਪਹਿਲਾਂ ਆਪਾਂ ਖਬਰਾਂ ਕਰਦੇ ਹਾਂ। ਭਾਵੇਂ ਜਦੋਂ ਭਾਰਤ ਦੇ ਵਿੱਚ ਗੱਲ ਕਰਦੇ ਹਾਂ, ਜਿਹੜੇ ਸਾਡੇ ਲੀਡਰ ਹੁੰਦੇ ਆ ਬੜੇ ਦਾਗੀ ਆ, ਤੇ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਭਾਜਪਾ ਦੇ ਆਗੂਆਂ ਤੇ ਸਮੂਹਕ ਬਲਾਤਕਾਰ ਦੇ ਦੋਸ਼ ਲੱਗੇ। ਇਹ ਗੁਜਰਾਤ ਦੇ ਨਲੀਆ ਕਸਬੇ ਦੀ ਘਟਨਾ ਆ, ਔਰ ਇਸ ਘਟਨਾ ਦੇ ਵਿੱਚ ਜੋ ਦੁਖਦ ਪਹਿਲੂ ਹੈ ਉਹ ਇਹ ਹੈ ਕਿ ਇਸ ਘਟਨਾ ਦੀ ਜਿਹੜੀ ਪੀੜਤ ਸੀਗੀ ਬੀਬੀ 25 ਕੁ ਸਾਲਾਂ ਦੀ ਉਹ ਸੀਗੀ ਔਰਤ, ਜਿਹਦੇ ਨਾਲ ਇਹ ਜ਼ਿਆਦਤੀ ਹੋਈ ਹੈ, ਜਿਹਦੇ ਨਾਲ ਇਹ ਦਰਿੰਦਗੀ ਹੋਈ ਹੈ, ਪਹਿਲਾਂ ਉਹਦੀ ਉੱਥੇ ਕਿਸੇ ਨੇ ਗੱਲ ਹੀ ਨਹੀਂ ਸੁਣੀ। ਅਸਲ ਦੇ ਵਿੱਚ ਉਹ ਭਾਜਪਾ ਦੇ ਇੱਕ ਲੀਡਰ ਜਿਹਦਾ ਨਾਮ ਆ ਸ਼ਾਂਤੀ ਲਾਲ ਸੋਲੰਕੀ, ਉਹਦੀ ਗੈਸ ਏਜੰਸੀ ਦੇ ਵਿੱਚ ਕੰਮ ਕਰਦੀ ਸੀ। ਉਸੇ ਦੌਰਾਨ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ, ਦਰਿੰਦਗੀ ਕੀਤੀ ਗਈ। ਇਹੋ ਹੀ ਨਹੀਂ, ਉਸ ਦਰਿੰਦਗੀ ਦੀ ਵੀਡੀਓ ਵੀ ਬਣਾਈ ਗਈ। ਉਸ ਵੀਡੀਓ ਦੀ ਬਿਨਾਂ ਤੇ ਫਿਰ ਉਹਦੇ ਨਾਲ ਲਗਾਤਾਰ ਕੁਕਰਮ ਕੀਤਾ ਗਿਆ ਕਈ ਮਹੀਨਿਆਂ ਤੱਕ। ਜਦੋਂ ਉਸਨੇ ਪੁਲਿਸ ਤੱਕ ਅਪਰੋਚ ਕੀਤੀ, ਪਹੁੰਚ ਕੀਤੀ, ਪੁਲਿਸ ਵਾਲਿਆਂ ਨੇ ਉਹਦੀ ਗੱਲ ਹੀ ਨਹੀਂ ਸੁਣੀ। ਹਾਰ ਕੇ ਫਿਰ ਉਹਨੇ ਮੁੰਬਈ ਦੇ ਇੱਕ ਹੋਟਲ ਦੇ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਤਰੀਕੇ ਨਾਲ ਬਚ ਗਈ। ਉਸ ਤੋਂ ਬਾਅਦ ਫਿਰ ਮੀਡੀਆ ਦੇ ਵਿੱਚ ਇਹ ਗੱਲ ਆਈ। ਮੀਡੀਆ ਦੇ ਵਿੱਚ ਗੱਲ ਆਉਣ ਤੋਂ ਬਾਅਦ ਮਜਬੂਰਨ ਜਾਂ ਕਹਿ ਲਓ ਕਿ ਮਰਦਾ ਕੀ ਨਾ ਕਰਦਾ, ਫਿਰ ਇਹਨਾਂ ਨੂੰ ਗੁਜਰਾਤ ਦੇ ਵਿੱਚ ਇਹ ਕੇਸ ਹੈ ਜਿਹੜਾ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰਨਾ ਪਿਆ। ਕ੍ਰਾਈਮ ਬ੍ਰਾਂਚ ਨੇ ਹੁਣ ਜਿਹੜਾ ਇੱਕ ਤੇ ਉਹ ਸੋਲੰਕੀ ਹੈ ਜਿਹੜਾ ਕਿ ਪਛੜੀਆਂ ਜਾਤਾਂ ਦਾ ਕਨਵੀਨਰ ਹੈ ਉੱਥੋਂ ਦਾ, ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ। ਇੱਕ ਗਾਂਧੀ ਧਾਮ ਮਿਊਨਿਸਪੈਲਿਟੀ ਦੇ 2 ਕਾਉਂਸਲਰ ਆ, ਅਜੀਤ ਰਾਮਾਨੀ, ਵਸੰਤ ਭਾਨੂਸ਼ਲੀ, ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ। ਇੱਕ ਗਾਂਧੀ ਧਾਮ ਭਾਜਪਾ ਦਾ ਜਨਰਲ ਸਕੱਤਰ ਹੈ ਗੋਬਿੰਦ ਪਾਰੋਮਲਾਨੀ, ਇਹਨਾਂ ਨੂੰ ਸਾਰਿਆਂ ਨੂੰ ਨਾਮਜ਼ਦ ਕੀਤਾ। ਸੋ ਇਹ ਜਿਹੜਾ ਮਾਮਲਾ ਬਹੁਤ ਹਾਈ ਪ੍ਰੋਫਾਈਲ ਮਾਮਲਾ ਸੀ, ਪਰ ਪਤਾ ਨਹੀਂ ਕਿਉਂ ਭਾਰਤੀ ਮੀਡੀਆ ਨੇ ਇਸ ਨੂੰ ਇੰਨਾ ਚੁੱਕਿਆ ਨਹੀਂ। ਮੁੰਬਈ ਦੇ ਮੀਡੀਆ ਦੇ ਵਿੱਚ ਜੇ ਗੱਲ ਨਾ ਆਉਂਦੀ ਤੇ ਇੱਥੋਂ ਤੱਕ ਇਹ ਗੱਲ ਸ਼ਾਇਦ ਪਹੁੰਚਦੀ ਵੀ ਨਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਬੜੀ ਨਮੋਸ਼ੀ ਵਾਲੀ ਗੱਲ ਹੈ ਭਾਰਤੀ ਜਨਤਾ ਪਾਰਟੀ ਲਈ, ਕਿਉਂਕਿ ਆਹ 2 ਦਿਨ ਹੋਏ ਆ ISI ਨੂੰ ਜਿਹੜੀ ਗੁਪਤ ਸੂਚਨਾਵਾਂ ਭੇਜਦੇ ਸਨ, ਖੁਫੀਆ ਸੂਚਨਾਵਾਂ ਭੇਜਦੇ ਸਨ, ਉਹਨਾਂ ਦੇ ਵਿੱਚੋਂ ਵੀ ਇੱਕ ਨੌਜਵਾਨ ਇਹਨਾਂ ਦੇ IT ਸੈੱਲ ਦੇ ਵਿੱਚ ਕੰਮ ਕਰਨ ਵਾਲਾ ਧਰੁਵ ਸਕਸੇਨਾ ਜਿਹੜਾ ਉਹ ਫੜਿਆ ਗਿਆ। ਇਹੀ ਨਹੀਂ, ਇਹਦੋਂ ਥੋੜਾ ਸਮਾਂ ਪਹਿਲਾਂ ਪਾਕਿਸਤਾਨੀ ਸਫਾਰਤਖਾਨੇ ਦਾ ਜਿਹੜਾ ਇੱਕ ਮੁਲਾਜ਼ਮ ਗ੍ਰਿਫਤਾਰ ਕੀਤਾ ਗਿਆ ਸੀਗਾ ਇਸੇ ਤਰ੍ਹਾਂ ਸੂਚਨਾਵਾਂ ਭੇਜਣ ਦੇ ਦੋਸ਼ ਹੇਠ, ਉਹਦਾ ਵੀ ਕਰਿੰਦਾ ਇੱਕ ਭਾਰਤੀ ਜਨਤਾ ਪਾਰਟੀ ਦਾ ਮੁੰਡਾ ਨਿਕਲਿਆ ਸੀਗਾ ਜੋ ਇਹਨਾਂ ਦੀ ਪਾਰਟੀ ਨਾਲ ਜੁੜਿਆ ਸੀ। ਇਸ ਤੋਂ ਇਲਾਵਾ ਇੱਕ ਦੇਹ ਵਪਾਰ ਦਾ ਧੰਦਾ ਚਲਾਉਂਦਾ ਜਿਹਨੇ ਮੋਦੀ ਸੈਨਾ ਬਣਾਈ ਹੋਈ ਸੀ ਗੁਜਰਾਤ ਦੇ ਵਿੱਚ, ਉਹ ਭਾਜਪਾ ਦਾ ਆਗੂ ਜਿਹੜਾ ਗ੍ਰਿਫਤਾਰ ਹੋਇਆ ਸੀਗਾ। ਇਸੇ ਤਰ੍ਹਾਂ ਇੱਕ ਇਹਨਾਂ ਦਾ ਭਾਜਪਾ ਦਾ ਆਗੂ ਨੋਟ ਛਾਪਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਹੋਇਆ। ਪਰ ਫਿਰ ਵੀ ਇਹ ਜਦੋਂ ਵੀ UP ਦੇ ਵਿੱਚ ਪ੍ਰਚਾਰ ਕਰਨ ਜਾਂਦੇ ਆ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ, ਉੱਥੇ ਕਹਿੰਦੇ ਆ ਕਿ ਇਹ ਜਿਹੜੀ ਵਿਵਸਥਾ ਇਹ ਤੇ ਬਦਹਾਲ ਵਿਵਸਥਾ, ਅਸੀਂ ਆਵਾਂਗੇ ਇਸ ਕੁਸ਼ਾਸਨ ਨੂੰ ਸੁਸ਼ਾਸਨ ਦੇ ਵਿੱਚ ਬਦਲਾਂਗੇ, ਇਹ ਕੁਸ਼ਾਸਨ ਹੈ ਜਿਹੜਾ ਖਤਮ ਕਰਾਂਗੇ, ਅਸੀਂ ਸੁਸ਼ਾਸਨ ਲਿਆਵਾਂਗੇ। ਪਰ ਇਹ ਨਹੀਂ ਉੱਥੇ ਜਾ ਕੇ ਦੱਸਦੇ ਕਿ ਇਹਨਾਂ ਦੇ ਆਪਣੇ ਸ਼ਾਸਨ ਦੇ ਵਿੱਚ ਆਪਣੇ ਗੁਜਰਾਤ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਆਪਣੀ ਇਹਨਾਂ ਦੀ ਪਾਰਟੀ ਦੇ ਵਿੱਚ ਕੀ ਹੋ ਰਿਹਾ। ਸੋ ਇਹਨਾਂ ਦੀ ਜਿਹੜੀ ਇਹ ਨਮੋਸ਼ੀ ਹੈ ਅੱਗੇ ਜਾ ਕੇ ਜਿੱਥੇ ਪ੍ਰਚਾਰ ਕਰਦੇ ਉੱਥੇ ਜਾ ਕੇ ਖਾਮੋਸ਼ੀ ਬਣ ਜਾਂਦੀ ਹੈ। ਆਪਣੀ ਨਮੋਸ਼ੀ ਉੱਥੇ ਉਜਾਗਰ ਨਹੀਂ ਕਰਦੇ, ਪਰ ਦੂਜਿਆਂ ਦੇ ਪੁੱਤ ਦੇ ਫੁੱਲ ਲੱਗੇ ਕੋਈ ਢਿੱਲ ਨਹੀਂ ਕਰਦੇ। ਕੁੱਲ ਮਿਲਾ ਕੇ ਇਹ ਬਹੁਤ ਵੱਡਾ, ਬਹੁਤ ਸੰਜੀਦਾ ਮਾਮਲਾ ਸੀ, ਪਰ ਇਹਦੀ ਜ਼ਿੰਮੇਵਾਰੀ ਉੱਟਣ ਦੀ ਥਾਂ ਤੇ
ਕੋਈ ਹੋਰ ਇਹੋ ਜਿਹੀ ਦਲੀਲ ਦੇਣ ਦੀ ਥਾਂ ਤੇ, ਕੋਈ ਸਫਾਈ ਦੇਣ ਦੀ ਥਾਂ ਤੇ ਕੀਤਾ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹ ਸਾਰੇ ਜਿੰਨੇ ਲੀਡਰ ਸੀ ਇਹ ਕਹਿ ਕੇ ਖੜਾ ਛੁਡਾ ਲਿਆ ਕਿ ਜੀ ਇਹ ਸਾਰੇ ਅਸੀਂ ਪਾਰਟੀ ਚੋਂ ਕੱਢ ਦਿੱਤੇ ਆ। ਪਾਰਟੀ 'ਚ ਵਿੱਚ ਕੱਢਦੇ ਨੇ ਜੀ, ਇਹਨਾਂ ਦੀ ਪਾਰਟੀ ਦੇ ਵਿੱਚ ਬਹੁਤ ਕੁਛ ਇਸ ਤਰ੍ਹਾਂ ਦਾ। ਤੇ ਅੱਗੇ ਆਪਾਂ ਜੇ ਸ਼ਿਵ ਸੈਨਾ ਦੀ ਗੱਲ ਕਰੀਏ ਕਿ ਦੇਸ਼ ਦੇ ਵਿੱਚ ਕਿਤੇ ਕਿਤੇ ਇਹ ਭਾਜਪਾ ਦੇ ਡੰਡੇ 'ਚ ਝੰਡਾ ਫਸਾਈ ਫਿਰਦੇ ਆ ਤੇ ਕਈ ਥਾਈਂ ਇਹ ਜਿਹੜਾ ਆਪਣਾ ਝੰਡਾ ਤੇ ਡੰਡਾ ਖੁਦ ਹੀ ਲਈ ਫਿਰਦੇ ਆ। ਯੂਪੀ ਦੇ ਵਿੱਚ ਭਾਜਪਾ ਦੇ ਵਿਰੁੱਧ ਪ੍ਰਚਾਰ ਕਰਨ ਦਾ ਡਰਾਵਾ। ਇਹ ਦੇਖੋ, ਇਹ ਡੰਡਾ ਜਿਹੜਾ ਉਹ ਝੰਡੇ ਨੂੰ ਖਾ ਜਾਣਾ ਚਾਹੁੰਦਾ ਤੇ ਜਿਹੜਾ ਝੰਡਾ ਉਹ ਡੰਡੇ ਨੂੰ ਨਿਕਲ ਜਾਣਾ ਚਾਹੁੰਦਾ। ਇਹੋ ਹੀ ਲੜਾਈ ਹੈ ਇਹਨਾਂ ਦੀ ਦੋਨਾਂ ਦੀ ਆਪਸ ਦੇ ਵਿੱਚ। ਇਹ ਦੋਵੇਂ ਸਿਆਸੀ ਸੰਗਠਨ ਹੈ ਜਿਹੜੇ ਸਿਆਸੀ ਤਨਜ਼ੀਮਾਂ ਜਿਹੜੀਆਂ ਇਹ ਦੋਵੇਂ ਹਿੰਦੂਤਵੀ ਰਾਜਨੀਤੀ ਕਰਦੀਆਂ। ਭਾਰਤੀ ਜਨਤਾ ਪਾਰਟੀ ਸ਼ਿਵ ਸੈਨਾ ਨੂੰ ਖਾ ਜਾਣਾ ਚਾਹੁੰਦੀ ਹੈ। ਸ਼ਿਵ ਸੈਨਾ ਕਹਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪਰਛਾਵੇਂ ਚੋਂ ਨਿਕਲ ਕੇ ਅਸੀਂ ਆਪਣੀ ਪਹਿਚਾਣ ਵੱਡੀ ਬਣਾ ਲਈਏ, ਇਸ ਲੀਕ ਨੂੰ ਛੋਟਿਆਂ ਕਰ ਦਈਏ। ਸੋ ਇਹ ਖਿੱਚ ਧੂ ਹੈ। ਹੁਣ ਉद्धਵ ਠਾਕਰੇ ਨੇ ਜੋ ਐਲਾਨ ਕੀਤਾ ਹੈ, ਹੁਣੇ ਕੀਤਾ, ਕੁਝ ਸਮਾਂ ਪਹਿਲਾਂ ਉਹਨੇ ਇੱਕ ਇੰਟਰਵਿਊ ਦੇ ਵਿੱਚ ਐਲਾਨ ਕਰ ਦਿੱਤਾ ਕਿ ਯੂਪੀ ਦੇ ਵਿੱਚ ਅਸੀਂ ਇਹਨਾਂ ਦੇ ਉਲਟ ਪ੍ਰਚਾਰ ਕਰਾਂਗੇ। ਸੋ ਭਾਰਤੀ ਜਨਤਾ ਪਾਰਟੀ ਦੀ ਬੇੜੀ ਤੇ ਉੱਥੇ ਵੈਸੇ ਵੀ ਪਾਰ ਲੱਗਦੀ ਨਜ਼ਰ ਨਹੀਂ ਆਉਂਦੀ। ਜੇ ਉੱਥੇ ਜਾ ਕੇ ਇਹ ਰਿੱਧੀ ਖੀਰ ਦੇ ਵਿੱਚ ਖੇ ਪਾਉਂਦੇ ਆ ਤੇ ਗੱਲ ਜਿਹੜੀ ਆ ਅਸਲੋਂ ਹੀ ਮੇਰੇ ਖਿਆਲ ਦੇ ਨਾਲ ਭਾਜਪਾ ਲਈ ਤੇ ਬੜੀ ਔਖੀ ਹੋ ਜਾਏਗੀ, ਡਾਢੀ ਔਖੀ ਹੋ ਜਾਏਗੀ। ਪਰ ਉद्धਵ ਠਾਕਰੇ ਨੇ ਕਸਰ ਕੋਈ ਪਹਿਲਾਂ ਵੀ ਨਹੀਂ ਛੱਡੀ। ਇਹਨਾਂ ਨੇ ਗੁਜਰਾਤ ਦੇ ਵਿੱਚ ਜਿਹੜਾ ਪਾਟੀਦਾਰ ਨੌਜਵਾਨ ਨੇਤਾ ਹਾਰਦਿਕ ਪਟੇਲ, ਉਹਨੂੰ ਜਾ ਕੇ ਉੱਥੇ ਮੁੱਖ ਮੰਤਰੀ ਐਲਾਨ ਦਿੱਤਾ ਕਿ ਸਾਡਾ ਮੁੱਖ ਮੰਤਰੀ ਇਹ ਹੋਏਗਾ। ਯਾਨੀ ਉੱਥੇ ਵੀ ਇਹਨਾਂ ਨੇ ਇਹਨਾਂ ਦੇ ਖਿਲਾਫ ਵੰਝ ਕੱਢ ਦਿੱਤਾ। ਦੂਜੇ ਪਾਸੇ ਜੇ ਗੋਆ ਦੇ ਵਿੱਚ ਵੇਖੀਏ ਤੇ ਗੋਆ ਦੇ ਵਿੱਚ ਜਿਹੜਾ ਇੱਕ ਬਾਗੀ ਹੋਇਆ ਸੀ, ਇਹਨਾਂ ਦੇ ਨਾਲੋਂ ਇੱਕ ਧੜਾ ਬਾਗੀ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇ ਨਾਲੋਂ, ਉਹਨਾਂ ਦੀ ਹਮਾਇਤ ਦੇ ਵਿੱਚ ਜਾ ਕੇ ਸ਼ਿਵ ਸੈਨਾ ਵਾਲੇ ਪ੍ਰਚਾਰ ਕਰਦੇ ਪਏ ਆ। ਸੋ ਪੰਜਾਬ ਤੇ ਇੱਕ ਮਣੀਪੁਰ ਹੀ ਰਹਿੰਦਾ ਜਿੱਥੇ ਇਹਨਾਂ ਦੀ ਦਾਲ ਨਹੀਂ ਗਲਦੀ। ਸ਼ਿਵ ਸੈਨਾ ਵਾਲਿਆਂ ਨੂੰ ਕੋਈ ਬਹੁਤਾ ਜਾਣਦਾ ਨਹੀਂ, ਕੋਈ ਇੱਥੇ ਭਾਅ ਨਹੀਂ ਦਿੰਦਾ ਕੋਈ। ਇਹ ਦੋਵੇਂ ਰਾਜ ਹੀ ਰਹਿ ਗਏ। ਬਾਕੀ ਤਿੰਨਾਂ ਦੇ ਵਿੱਚ ਇਹਨਾਂ ਨੇ ਮੁਖਾਲਫਤ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਇਹ ਦੇਖੋ, ਇਹ ਸ਼ਿਵ ਸੈਨਾ ਵਾਲੇ ਜਿਹੜੇ ਉਹਨਾਂ ਦਾ ਅਲਾਇੰਸ ਹੈ ਜਿਹੜਾ ਇਹਨਾਂ ਦੇ ਨਾਲ ਲਗਭਗ 20 ਸਾਲ ਪਹਿਲਾਂ ਹੋਇਆ ਸੀਗਾ। ਪਰ ਹੁਣ ਜੋ ਟੁੱਟਣ ਦੀ ਨੌਬਤ ਆਈ ਹੈ ਉਹ ਇਸ ਕਰਕੇ ਆਈ ਹੈ ਕਿ ਭਾਰਤੀ ਜਨਤਾ ਪਾਰਟੀ, ਕਿਉਂਕਿ ਸੰਸਦ ਦੇ ਵਿੱਚ ਇਹਨਾਂ ਦੇ ਕੋਲੇ ਪੂਰਨ ਬਹੁਮਤ ਹੈ, ਬਹੁਮਤ ਤੋਂ ਜ਼ਿਆਦਾ ਹੈ। ਆਪਣੇ ਦਮ ਤੇ ਇਹਨਾਂ ਨੇ 280 ਸੀਟਾਂ ਜਿੱਤੀਆਂ ਹੋਈਆਂ। ਸੰਗੀ ਸਾਥੀਆਂ ਦੀ ਕੋਈ ਲੋੜ ਨਹੀਂ। ਇਹ ਤੇ ਐਵੇਂ ਲਮਕੀ ਫਿਰਦੇ ਹੁਣ, ਜਿਵੇਂ ਸਾਡੇ ਬਾਦਲ ਸਾਹਿਬ ਹੋਏ ਜਾਂ ਸ਼ਿਵ ਸੈਨਾ ਵਾਲੇ ਹੋਏ, ਇਹ ਤੇ ਐਵੇਂ ਹੁਣ ਧੱਕੇ ਦੀ ਖੀਰ ਖਾਣ ਡਏ ਆ। ਕੋਈ ਉੱਥੇ ਇਹਨਾਂ ਦਾ ਬਹੁਤਾ ਜ਼ਿਆਦਾ ਮਾਨ ਸਨਮਾਨ ਹੈ ਨਹੀਂ। ਉਸ ਸਰਕਾਰ ਦੇ ਵਿੱਚ ਕੋਈ ਪੁੱਛ ਪ੍ਰਦੀਤ ਨਹੀਂ ਹੈ। ਇਸ ਗੱਲੋਂ ਸ਼ਿਵ ਸੈਨਾ ਵਾਲੇ ਕੌੜਦੇ ਆ ਕਿ ਔਖੇ ਵੇਲੇ ਅਸੀਂ ਤੁਹਾਡਾ ਸਾਥ ਦਿੱਤਾ ਸੀ, ਅੱਜ ਤੁਹਾਡੇ ਤੇ ਚੰਗਾ ਟਾਈਮ ਆ ਗਿਆ, ਤੁਸੀਂ ਸਾਨੂੰ ਥੱਲੇ ਲਾਉਨੇ ਹੋ। ਥੱਲੇ ਕੀ ਲਾਉਣਾ? ਇਹਨਾਂ ਨੇ ਜਦੋਂ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਈ ਉੱਥੇ ਵੀ ਕੋਈ ਇਹਨਾਂ ਨੂੰ ਬਹੁਤਾ ਗੌਲਿਆ ਨਹੀਂ। ਇੱਥੋਂ ਤੱਕ ਕਿ ਹੁਣ ਜਿਹੜੀ BMC ਦੀ ਚੋਣ ਹੋਣੀ ਹੈ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਸੀਂ ਤੇ ਭਾਈ ਇੰਨੀਆਂ ਸੀਟਾਂ ਲਵਾਂਗੇ, ਅਸੀਂ ਤਾਂ 150 ਸੀਟ ਲੈਣੀ ਹੈ। ਇਹ ਕਹਿੰਦੇ ਕਿ ਅਸੀਂ ਤੁਹਾਨੂੰ 60 ਦੇਣੀ ਹੈ। ਉੱਥੇ ਵੀ ਰੇੜਕਾ ਪੈ ਗਿਆ। ਕਿੱਥੇ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਵੀ ਇਹਨਾਂ ਨੂੰ ਅਣਗੌਲਿਆ ਜੇ ਕਰ ਦਿੱਤਾ। ਇੱਥੋਂ ਤੱਕ ਕਿ BMC ਦੀਆਂ ਹੁਣ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਲਈ ਟਿਕਟ ਦਾ ਵੀ ਰੱਟਾ ਪੈ ਗਿਆ ਇਹਨਾਂ ਦਾ। ਸ਼ਿਵ ਸੈਨਾ ਵਾਲੇ ਕਹਿੰਦੇ ਕਿ ਅਸੀਂ ਤੁਹਾਨੂੰ ਟਿਕਟਾਂ ਜਿਹੜੀਆਂ ਉਹ ਇੰਨੀਆਂ ਕੁ ਦੇਵਾਂਗੇ। ਇਹ ਕਹਿੰਦੇ ਕਿ ਨਹੀਂ, ਅਸੀਂ 150 ਲੈਣੀਆਂ। ਇਹ ਕਿੱਥੇ? ਕਦੇ ਭਾਰਤੀ ਜਨਤਾ ਪਾਰਟੀ ਤੇ ਸਮਾਂ ਹੁੰਦਾ ਸੀ ਕਿ ਇਹ ਮਹਾਰਾਸ਼ਟਰ ਦੇ ਵਿੱਚ ਮੰਗ ਕੇ ਜਿੰਨੀਆਂ ਕੁ ਮਿਲਦੀਆਂ ਸੀ ਇਹ ਕਹਿੰਦੇ ਸਨ ਕਿ ਜਿੰਨੀਆਂ ਕੁ ਤੁਹਾਨੂੰ ਸਰਦੀਆਂ ਪੁੱਜਦੀਆਂ ਦੇ ਦਿਓ, ਸਾਨੂੰ ਪ੍ਰਵਾਨ ਆ। ਪਰ ਹੁਣ ਇਹ ਅੜਨ ਲੱਗ ਪਏ। ਸ਼ਿਵ ਸੈਨਾ ਲਈ ਇਹ ਜਿਹੜਾ ਕੌੜਾ ਘੁੱਟ ਭਰਨਾ ਬੜਾ ਔਖਾ ਸੀ। ਦੂਜੇ ਪਾਸੇ ਜਦੋਂ 16ਵੀਂ ਲੋਕ ਸਭਾ ਚੁਣੀ ਗਈ ਹੈ, ਮੋਦੀ ਸਰਕਾਰ ਦਾ ਗਠਨ ਹੋ ਰਿਹਾ ਸੀ, ਮੰਤਰੀ ਮੰਡਲ ਹੈ ਜਿਹੜਾ ਉਹ ਹੋਂਦ ਦੇ ਵਿੱਚ ਆ ਰਿਹਾ ਸੀ, ਠੀਕ ਉਦੋਂ ਇਹਨਾਂ ਨੇ ਇਹਨਾਂ ਦਾ ਇੱਕ ਬੰਦਾ ਪੁੱਟਿਆ ਸ਼ਿਵ ਸੈਨਾ ਵਾਲਾ, ਸੁਰੇਸ਼ ਪ੍ਰਭੂ, ਜਿਹੜਾ ਕਿ ਇਸ ਸਮੇਂ ਰੇਲਵੇ ਮੰਤਰੀ ਹੈ। ਸੁਰੇਸ਼ ਪ੍ਰਭੂ ਨੂੰ ਉਧਰੋਂ ਲਿਆ ਕੇ ਅਸਤੀਫਾ ਦਵਾ ਕੇ ਫਿਰ ਆਪਣੇ ਕੋਟੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾ ਕੇ ਇਹਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ। ਇਹ ਸ਼ਿਵ ਸੈਨਾ ਲਈ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਮੋਸ਼ੀ ਸੀ। ਸੋ ਹੌਲੀ ਹੌਲੀ ਨਿਭਦੇ ਤੇ ਗਏ। ਪਰ ਹੁਣ ਨੌਬਤ ਹੈ ਜਿਹੜੀ ਉਹ ਇੱਥੋਂ ਤੱਕ ਪਹੁੰਚ ਗਈ ਹੈ ਕਿ ਨਰਿੰਦਰ ਮੋਦੀ ਬੋਲਿਆ, ਕਹਿੰਦਾ ਕਿ ਜੀ ਕਾਂਗਰਸ ਵਾਲਿਆਂ ਨੇ ਜੇ ਬਦਜ਼ੁਬਾਨੀ ਬੰਦ ਨਾ ਕਰੀ ਤੇ ਮੈਂ ਜਨਮ ਕੁੰਡਲੀਆਂ ਮੇਰੇ ਕੋਲ ਸਾਰੀਆਂ ਮੈਂ ਖੋਲ ਦੂੰਗਾ। ਇਹਨੇ ਧਮਕੀ ਪੱਤਰ ਲਾਇਆ ਤੇ ਨਾਲ ਦੀ ਨਾਲ ਉद्धਵ ਠਾਕਰੇ, ਕਾਂਗਰਸ ਵਾਲੇ ਤਾਂ ਹਾਲੇ ਬਾਅਦ ਚ ਬੋਲੇ, ਨਾਲ ਦੀ ਨਾਲ ਉद्धਵ ਠਾਕਰੇ ਨੇ ਧਮਾਕਾ ਪੱਤਰ ਲਾਤਾ। ਉਹਨੇ ਕਿਹਾ ਕਿ ਤੇਰੇ ਕੋਲ
ਜੇ ਕਾਂਗਰਸੀਆਂ ਦੀਆਂ ਜਨਮ ਪੱਤਰੀਆਂ ਨਾ ਤੇ ਮੇਰੇ ਕੋਲ ਅਮਿਤ ਸ਼ਾਹ ਦੀ ਜਨਮ ਪੱਤਰੀ ਪਈ ਆ। ਸੋ ਇਹਦੇ ਤੇ ਭਾਜਪਾ ਵਾਲੇ ਚੇਪ ਗਏ ਕਿਉਂਕਿ ਸ਼ਿਵ ਸੈਨਾ ਵਾਲੇ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ, ਉਹਨਾਂ ਨੂੰ ਇਹਨਾਂ ਦੀ ਰਗ ਰਗ ਦਾ ਗਿਆਨ ਆ ਕਿ ਕਿੱਥੋਂ ਇਹ ਨੱਪੇ ਜਾਂਦੇ ਆ, ਕਿੱਥੋਂ ਇਹ ਖੁੱਲ ਜਾਂਦੇ ਆ। ਸੋ ਹੁਣ ਜਿਹੜਾ ਉद्धਵ ਠਾਕਰੇ ਨੇ ਇਹ ਕਦਮ ਪੁੱਟਿਆ, ਇਹ ਕਦਮ ਇਸ ਕਰਕੇ ਪੁੱਟਿਆ ਕਿ ਸ਼ਿਵ ਸੈਨਾ ਜਿਹੜੀ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਪਰਛਾਵੇਂ ਥੱਲੇ ਇੰਨਾ ਕੁ ਦਾਬੂ ਹੁੰਦੀ ਜਾਂਦੀ ਸੀ, ਇੰਨਾ ਕੁ ਦਾਬੂ ਹੁੰਦੀ ਜਾਂਦੀ ਸੀ ਕਿ ਉਹਨੂੰ ਆਪਣੇ ਵਜੂਦ ਦਾ ਖਤਰਾ ਪੈ ਗਿਆ। ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਗੁਣ ਕੀਤੇ ਦਾ ਮੁੱਲ ਨਹੀਂ ਪਾਇਆ, ਫਿਰ ਉਹਨਾਂ ਲਈ ਕਹਿ ਦੇਣਾ ਚਾਹੀਦਾ ਕਿ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ। ਬਿਲਕੁਲ ਜੀ, ਨਾਲੇ ਕੁਰਸੀ ਦੀਆਂ ਜਾ ਰਹੀਆਂ ਆ, ਕਿਤੇ ਟੁੱਟ ਜਾਈਆਂ, ਕਿਤੇ ਬਣ ਗਈਆਂ, ਇਸ ਤਰ੍ਹਾਂ ਹੀ ਆ। ਤੇ ਅੱਗੇ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਕਿ ਭਾਰਤ ਦੀਆਂ ਘੱਟ ਗਿਣਤੀਆਂ ਬਹੁਤ ਦੇਰ ਤੋਂ ਚੀਕ ਰਹੀਆਂ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਆ, ਪਰ ਹੁਣ ਇੱਕ ਅਮਰੀਕੀ ਰਿਪੋਰਟ ਨੇ ਵੀ ਕੀਤਾ ਖੁਲਾਸਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਤੇ ਵਿਤਕਰਾ ਜਾਰੀ। ਅਮਰੀਕਾ ਦੀ ਇੱਕ ਸੰਸਥਾ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀ ਤੇ ਦਲਿਤ ਫਿਰਕੇ ਦੇ ਲੋਕ ਗੈਰ ਬਰਾਬਰੀ ਤੇ ਪਰੇਸ਼ਾਨੀ ਚੱਲਦੇ ਪਏ ਆ। ਵਿਤਕਰਾ ਔਰ ਜਿਹੜੀ ਨਾ ਬਰਾਬਰੀ ਔਰ ਇਸ ਤੋਂ ਇਲਾਵਾ ਆਜ਼ਾਦੀ, ਧਾਰਮਿਕ ਆਜ਼ਾਦੀ ਹੈ ਜਿਹੜੀ, ਉਹ ਸਾਰੀਆਂ ਚੀਜ਼ਾਂ ਹੀ ਪ੍ਰਭਾਵਿਤ ਹੋ ਰਹੀਆਂ। ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ 2014 ਦੇ ਪਿੱਛੋਂ ਯਾਨੀ ਮੋਦੀ ਸਰਕਾਰ ਆਉਣ ਤੋਂ ਬਾਅਦ ਉਹਨਾਂ ਨਾਲ ਨਫ਼ਰਤ, ਅਪਰਾਧ, ਸਮਾਜਿਕ ਬਾਈਕਾਟ ਤੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਖਾਸੇ ਤਰੀਕੇ ਨਾਲ ਵਧੀਆਂ। ਸੋ ਇਹ ਇੱਕ ਬਹੁਤ ਵੱਡੀ ਟਿੱਪਣੀ ਹੈ ਉਸ ਰਿਪੋਰਟ ਦੇ ਵਿੱਚ ਕਿ 2014 ਦੇ ਮੋਦੀ ਕਾਰਜਕਾਲ ਤੋਂ ਬਾਅਦ ਇਹ ਨਫ਼ਰਤ ਦੀਆਂ, ਅਪਰਾਧ ਦੀਆਂ, ਸਮਾਜਿਕ ਬਾਈਕਾਟ ਦੀਆਂ, ਧਾਰਮਿਕ ਆਜ਼ਾਦੀ ਦੀਆਂ, ਜ਼ਬਰਦਸਤੀ ਧਰਮ ਪਰਿਵਰਤਨ ਦੀਆਂ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਵੱਡੇ ਪੱਧਰ ਤੇ ਵਧੀਆਂ ਨੇ। ਔਰ ਦੂਜਾ ਇਹ ਕਿਹਾ ਗਿਆ ਅਮਰੀਕੀ ਕਮਿਸ਼ਨ ਦੀ ਇਸ ਤਾਜ਼ਾ ਰਿਪੋਰਟ ਦੇ ਵਿੱਚ ਕਿ ਇਹ ਮੁੱਦਾ ਜਿਹੜਾ ਇਹ ਭਾਰਤ ਦੇ ਵਿੱਚ ਕਾਂਗਰਸ ਵੇਲੇ ਵੀ ਚੱਲਦਾ ਆ। ਇੱਥੇ ਦਲਿਤਾਂ ਤੇ ਔਰ ਧਾਰਮਿਕ ਘੱਟ ਗਿਣਤੀਆਂ ਤੇ ਵਿਤਕਰਾ ਕੀਤਾ ਜਾ ਰਿਹਾ। ਵਿਤਕਰਾ ਕੀ ਹੈ, ਇਹਨਾਂ ਦੇ ਨਾਲ ਇਹੋ ਜਿਹੇ ਕੰਮ ਕੀਤੇ ਜਾ ਰਹੇ ਕਿ ਮਨੁੱਖੀ ਅਧਿਕਾਰਾਂ ਦਾ ਵੀ ਕਿਤੇ ਨਾ ਕਿਤੇ ਕਨਨ ਹੁੰਦਾ। ਜੋ ਸੰਵਿਧਾਨ ਨੇ ਇਹਨਾਂ ਨੂੰ ਅਧਿਕਾਰ ਦਿੱਤੇ, ਜੋ ਸੰਵਿਧਾਨ ਨੇ ਬਰਾਬਰੀ ਦਿੱਤੀ ਹੈ, ਉਹ ਵੀ ਪ੍ਰਭਾਵਿਤ ਹੋ ਰਹੀ ਹੈ ਭਾਰਤ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਮੈਂ ਕਹਾਂਗਾ ਕਿ ਭਾਰਤ ਦੇ ਲਈ, ਸਟੇਟ ਲਈ ਇੱਕ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਬਾਹਰੋਂ ਇਹ ਰਿਪੋਰਟਾਂ ਆਉਂਦੀਆਂ ਔਰ ਉਹਨਾਂ ਰਿਪੋਰਟਾਂ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ। ਦੇਖੋ ਇੱਥੇ ਭਾਰਤ ਦੇ ਵਿੱਚ ਅੱਜ ਇੱਕ ਦੋ ਘਟਨਾਵਾਂ ਜਿਹੜੀਆਂ ਠੀਕ ਉਸੇ ਸਮੇਂ ਵਾਪਰੀਆਂ ਜਿਸ ਸਮੇਂ ਇਹ ਰਿਪੋਰਟ ਆਈ ਹੈ। ਹਾਲਾਂਕਿ ਇਸ ਰਿਪੋਰਟ ਨੂੰ ਜਿਹੜਾ ਬਣਾਇਆ ਗਿਆ ਉਹ ਬਰਮਿੰਘਮ ਦੇ ਇੰਸਟੀਚਿਊਟ ਵਿੱਚ ਬਣਾਇਆ ਗਿਆ ਔਰ ਇਹਨੂੰ ਤਿਆਰ ਕੀਤਾ ਕਰਾਮਤ ਚੀਮਾ ਨੇ। ਔਰ ਉਹਨਾਂ ਨੇ ਨਾਲ ਅਮਰੀਕਾ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਭਾਈ ਤੁਸੀਂ ਭਾਰਤ ਦੇ ਵਿੱਚ ਦਖਲ ਦਿਓ ਕਿਉਂਕਿ ਤੁਹਾਡੇ ਕੂਟਨੀਤਿਕ ਸੰਬੰਧ ਆ ਔਰ ਤੁਹਾਡੀ ਜਿਹੜੀ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਹੈ ਉਹ ਘੱਟ ਗਿਣਤੀਆਂ ਲਈ, ਦਲਿਤਾਂ ਲਈ ਕਾਰਗਰ ਸਾਬਤ ਹੋ ਸਕਦੀ, ਉਹਨਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਤੁਸੀਂ ਦਬਾਅ ਬਣਾਓ, ਇਹ ਸਲਾਹ ਵੀ ਦਿੱਤੀ ਗਈ ਅਮਰੀਕਾ ਨੂੰ ਨਾਲ। ਸੋ ਦੂਜੇ ਪਾਸੇ ਜੇ ਗੱਲ ਕਰੀਏ ਇਹ ਰਿਪੋਰਟ ਦੇ ਬਰਾਬਰ ਭਾਰਤ ਦੇ ਵਿੱਚ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿਹੜੀਆਂ ਕਿ ਪ੍ਰਮਾਣ ਨੇ ਕਿ ਇਹੋ ਜਿਹੀਆਂ ਰਿਪੋਰਟਾਂ ਝੂਠ ਨਹੀਂ ਬੋਲਦੀਆਂ। ਠੀਕ ਆ, ਕਿਤੇ ਨਾ ਕਿਤੇ ਕੋਈ ਵਾਧ ਘੱਟ ਹੋ ਸਕਦੀ ਹੈ, ਪਰ ਜੇ ਕੁੱਲ ਮਿਲਾ ਕੇ ਵੇਖੀਏ ਅੱਜ ਚੀਫ ਜਸਟਿਸ ਦੇ ਵਿਰੁੱਧ ਜਿਹੜਾ ਚੀਫ ਜਸਟਿਸ ਆ ਸਾਡੇ ਇੱਥੋਂ ਦਾ ਸੁਪਰੀਮ ਕੋਰਟ ਦਾ, ਉਹਦੇ ਵੱਲੋਂ ਜਿਹੜਾ ਇੱਕ ਫੈਸਲਾ ਕੀਤਾ ਗਿਆ ਸੀ, ਇੱਕ ਨੋਟਿਸ ਭੇਜਿਆ ਗਿਆ ਜਸਟਿਸ ਨੂੰ ਜਿਹੜਾ ਸੀਗਾ ਕੋਲਕਾਤਾ ਹਾਈ ਕੋਰਟ ਦਾ। ਉਸ ਨੋਟਿਸ ਨੂੰ ਉਹਨੇ ਚੈਲੰਜ ਕਰ ਦਿੱਤਾ ਜੀ ਕਿ ਮੇਰੇ ਨਾਲ, ਮੈਂ ਦਲਿਤ ਹਾਂ, ਮੇਰੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਹੈ, ਜ਼ਿਆਦਤੀ ਹੈ। ਔਰ ਉਹਨੇ ਕਈ ਹਵਾਲੇ ਦਿੱਤੇ ਆ। ਉਹਨੇ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਦਲਿਤ ਜੱਜਾਂ ਦੇ ਨਾਲ ਜੁਡੀਸ਼ਰੀ ਦੇ ਵਿੱਚ ਵੀ ਵਿਤਕਰਾ ਹੁੰਦਾ, ਉਹਨਾਂ ਨੂੰ ਵੇਖ ਕੇ ਨਹੀਂ ਸਿਖਾਉਂਦੇ ਜਿਹੜੇ ਉੱਚ ਜਾਤੀ ਦੇ ਜੱਜ ਆ। ਔਰ ਸੁਪਰੀਮ ਕੋਰਟ ਵੱਲੋਂ ਜਿਹੜਾ ਨੋਟਿਸ ਭੇਜਿਆ ਗਿਆ ਉਹਨੂੰ ਵੀ ਉਹਨੇ ਉਹਦਾ ਹੀ ਸਿੱਟਾ ਦਿੱਤਾ ਕਿ ਇਹ ਜਾਤੀਵਾਦ ਆ। ਜਦੋਂ ਤੁਹਾਡੇ ਦੇਸ਼ ਦੇ ਵਿੱਚ ਇਸ ਤਰੀਕੇ ਦੇ ਵੱਡੇ ਪਦਵੀਆਂ ਤੇ ਬੈਠੇ ਲੋਕ ਜਾਤੀਵਾਦ, ਵਿਤਕਰੇ ਦਾ ਇਲਜ਼ਾਮ ਲਾਉਂਦੇ ਆ, ਤੁਹਾਡੇ ਘੱਟ ਗਿਣਤੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਜਦੋਂ ਕਿਤੇ ਨਾ ਕਿਤੇ ਨਾ ਬਰਾਬਰੀ ਦਾ ਦੋਸ਼ ਲਾਉਂਦੇ ਆ, ਇਸ ਤੋਂ ਇਲਾਵਾ ਤੁਹਾਡੀ ਇੱਕ ਸਟੇਟ ਦਾ ਜਿਵੇਂ ਛੱਤੀਸਗੜ੍ਹ ਦੇ ਵਿੱਚ ਇੱਕ ਉਦਾਹਰਨ ਆ, ਕਲੂਰੀ ਬਹੁਤ ਹੀ ਚਰਚਿਤ ਅਫਸਰ ਆ, ਜਿੱਦਾਂ ਕਿਸੇ ਸਮੇਂ KPS ਗਿੱਲ ਰਿਹਾ, ਸੁਮੇਧ ਸੈਣੀ ਰਿਹਾ, ਉਹਦੇ ਬਾਰੇ ਵੀ ਅੱਜ ਉੱਥੋਂ ਦੇ ਗ੍ਰਹਿ ਮੰਤਰੀ ਨੇ ਆਪ ਮੰਨਿਆ ਕਿ ਜੀ ਇਹਨੇ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਸੋ ਆਪ ਹੀ ਮੰਨੀ ਜਾਂਦੇ। ਸੋ ਜਦੋਂ ਤੁਹਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਪ ਹੀ ਵਾਪਰਦੀਆਂ, ਕਿਤੇ ਮੀਟ ਹੋਣ ਦੇ ਸ਼ੱਕ ਦੇ ਹੇਠ ਅਖਲਾਕ ਨੂੰ ਰੇੜ ਦਿੱਤਾ ਜਾਂਦਾ, ਕਿਤੇ ਦੋ ਬੀਬੀਆਂ ਜਿਹੜੀਆਂ
ਮੱਝ ਦਾ ਮਾਸ ਲਈ ਜਾਂਦੀਆਂ ਸੀ ਉਹਨਾਂ ਨੂੰ ਕੁੱਟ ਦਿੱਤਾ ਜਾਂਦਾ ਰੇਲਵੇ ਸਟੇਸ਼ਨ ਤੇ। ਕਿਤੇ ਦਲਿਤ ਮੁੰਡੇ ਆ ਜਿਹੜੇ ਉਹ ਖੁਦਕੁਸ਼ੀ ਲਈ ਮਜਬੂਰ ਹੋ ਜਾਂਦੇ। ਇੱਕ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਗਾਇਬ ਹੋਇਆ, ਹਾਲੇ ਤੱਕ ਨਹੀਂ ਮਿਲਿਆ। ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਫਿਰ ਤੁਸੀਂ ਬਾਹਰਲਿਆਂ ਨੂੰ ਦੋਸ਼ ਵੀ ਨਹੀਂ ਦੇ ਸਕਦੇ ਕਿ ਉਹ ਸਾਨੂੰ ਬਦਨਾਮ ਕਰਦੇ ਆ, ਕਿਉਂਕਿ ਬਦਨਾਮ ਹੋਣ ਲਈ ਤੁਸੀਂ ਆਪ ਹੀ ਕਾਫੀ ਹੋ, ਤੁਹਾਡੇ ਆਪਣੇ ਕੰਮ ਹੀ ਕਾਫੀ ਆ। ਸੋ ਇੱਧਰਲੇ ਪਾਸੇ ਸੁਧਾਰਾਂ ਦੀ ਜ਼ਰੂਰਤ ਆ, ਨਹੀਂ ਤੇ ਫਿਰ ਜਿਹੜੀ ਇਹ ਕਹਿੰਦੇ ਹੁੰਦੇ ਆ ਕਿ ਅਸੀਂ ਜੀ ਭਾਰਤ ਦੇ ਜਿਹੜੇ ਅਸੀਂ ਪੂਰੇ ਸੰਸਾਰ ਦੇ ਵਿੱਚੋਂ ਸਭ ਤੋਂ ਵੱਡੇ ਲੋਕਤੰਤਰ ਦੇ ਵਸਿੰਦੇ ਹਾਂ, ਅਸੀਂ ਇਹ ਹਾਂ, ਅਸੀਂ ਉਹ ਹਾਂ, ਜੋ ਹਾਂ। ਸੋ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿੱਕੀਆਂ ਪੈ ਜਾਣਗੀਆਂ। ਜੇ ਲੋਕਤੰਤਰ ਨੂੰ ਬਚਾਉਣਾ, ਲੋਕਤੰਤਰ ਦੇ ਰੰਗ ਨੂੰ ਗਾੜਾ ਕਰਨਾ, ਗੂੜਾ ਕਰਨਾ, ਫਿਰ ਇਹੋ ਜਿਹੀਆਂ ਘਟਨਾਵਾਂ ਰੋਕ ਕੇ ਤੁਹਾਨੂੰ ਸਮਾਜ ਦੇ ਵਿੱਚ ਬਰਾਬਰਤਾ ਲਿਆਉਣੀ ਪਵੇਗੀ। ਨਹੀਂ ਤਾਂ ਫਿਰ ਇਹ ਨਾਰਾ ਜਿਹੜਾ ਤੁਹਾਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ ਪਏਗਾ ਕਿ ਜੀ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮਾਲਕ ਹਾਂ। ਜੀ ਤੁਸੀਂ ਕਿਹਾ ਵੀ ਇਹ ਬਰਾਬਰਤਾ ਲਿਆਉਣੀ ਪਊਗੀ, ਇਹਨਾਂ ਤੋਂ ਬੜਾ ਮੁਸ਼ਕਿਲ ਆ ਜੀ, ਹਜੇ ਉਹ ਦਿਨ ਬੜੇ ਦੂਰ ਆ। ਤੇ ਅੱਗੇ ਆਪਾਂ ਡੇਰੇ ਦੇ ਸਮਰਥਨ ਦੀ ਗੱਲ ਕਰੀਏ ਕਿ ਉਹ ਬੁਰੀ ਤਰ੍ਹਾਂ ਅਕਾਲੀ ਦਲ ਘਿਰਿਆ ਪਿਆ ਜੀ ਹੁਣ, ਤੇ ਹੁਣ ਬੀਬੀਆਂ ਦੀ ਮਦਦ ਲਵੇਗਾ। ਇਤਿਹਾਸ ਦੇ ਵਿੱਚ ਵੈਸੇ ਇੱਕ ਵੱਡੀ ਘਟਨਾ ਹੋਏਗੀ ਕਿ ਅਕਾਲੀ ਦਲ ਨੂੰ ਹੁਣ ਬੀਬੀਆਂ ਦਾ ਸਹਾਰਾ ਲੈਣਾ ਪਿਆ, ਕਿਉਂਕਿ ਜਿਹੜੇ ਬੀਬੇ ਆ ਉਹ ਤਾਂ ਡਰਦੇ ਦਿੱਲੀ ਵੱਲ ਮੂੰਹ ਨਹੀਂ ਕਰਦੇ, ਕਿਉਂਕਿ ਬੀਬੀਆਂ ਨੂੰ ਉੱਥੇ ਕੋਈ ਵੜਨ ਨਹੀਂ ਦੇ ਰਿਹਾ। ਉਹਨਾਂ ਦੀ ਫੋਟੋ ਵੀ ਜਿਹੜੇ ਕੈਂਡੀਡੇਟ ਉਹਨਾਂ ਦੇ ਆਪਦੇ ਕੈਂਡੀਡੇਟ ਜਿਹੜੇ ਲਾਉਣ ਤੋਂ ਡਰਦੇ ਆ ਕਿ ਨਾ ਭਰਾਵਾ ਅਸੀਂ ਤੇ ਆਪਣੇ ਪੋਸਟਰ ਤੇ ਇਹਨਾਂ ਦੀ ਫੋਟੋ ਨਹੀਂ ਲਾਉਣੀ, ਸਾਨੂੰ ਵੀ ਯੱਬ ਪੈ ਜੂ, ਸਾਨੂੰ ਲੋਕਾਂ ਨੇ ਘਰਾਂ 'ਚ ਨਹੀਂ ਵੜਨ ਦੇਣਾ। ਸੋ ਹੁਣ ਬੀਬੀਆਂ ਦਾ ਸਹਾਰਾ ਲਿਆ ਜਾ ਰਿਹਾ। ਵੈਸੇ ਇਹ ਨਵੀਂ ਗੱਲ ਨਹੀਂ, ਜਦੋਂ ਵੀ ਭੀੜ ਪੈਂਦੀ ਹੈ ਬੀਬੀਆਂ ਅੱਗੇ ਆਉਂਦੀਆਂ। ਅਸੀਂ ਸੰਗਠਨ ਤੇ ਵੀ ਕਿਸੇ ਤੇ ਕੋਈ ਮੁਸ਼ਕਿਲ ਵੇਲਾ ਆਇਆ ਤੇ ਬੀਬੀਆਂ ਅੱਗੇ ਆ ਗਈਆਂ ਔਰ ਇਹਨਾਂ ਨੇ ਸੱਦ ਲਈ ਹੈ ਮੀਟਿੰਗ ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ। ਕੱਲ੍ਹ ਨੂੰ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਵੀ ਇਹਨਾਂ ਦੀਆਂ ਮੁੱਖ ਅਹੁਦੇਦਾਰ ਹੈ ਬੀਬੀਆਂ, ਉਹ ਸਾਰੀਆਂ ਇਕੱਤਰ ਹੋ ਰਹੀਆਂ। ਤੇ ਵੈਸੇ ਬੀਬੀ ਜਗੀਰ ਕੌਰ ਨੇ ਅੱਜ ਅਗੇਤਾ ਹੀ ਐਲਾਨ ਕਰ ਦਿੱਤਾ ਕਿ ਅਸੀਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਇਹ ਐਲਾਨ ਕਰਾਂਗੇ ਕਿ ਬੀਬੀਆਂ ਜਾ ਕੇ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਨ। ਇਹਦਾ ਮਤਲਬ ਹੈ ਕਿ ਬੀਬੀਆਂ ਦਾ ਵੱਸ ਨਹੀਂ ਚੱਲਦਾ ਪਿਆ, ਹੁਣ ਬੀਬੀਆਂ ਜਾ ਕੇ ਉੱਥੇ ਚੋਣ ਪ੍ਰਚਾਰ ਹੈ ਜਿਹੜਾ ਉਹ ਕਰਨਗੀਆਂ। ਜਿਹੜੀਆਂ ਪੰਜਾਬ ਦੇ ਵਿੱਚ ਅਹੁਦੇਦਾਰ ਬੀਬੀਆਂ ਉੱਥੇ ਜਾ ਕੇ ਦਿੱਲੀ ਦੇ ਵਿੱਚ ਅਕਾਲੀ ਦਲ ਦੇ ਲਈ ਪ੍ਰਚਾਰ ਕਰਨਗੀਆਂ। ਸੋ ਇਹ ਇੱਕ ਨਿਹਾਇਤ ਹੀ ਇਸ ਸਮੇਂ ਦੀ ਮੁਸ਼ਕਲਾਤ, ਵੱਡੀ ਮੁਸ਼ਕਲਾਤ ਆ ਮੈਂ ਕਹਾਂਗਾ ਅਕਾਲੀ ਦਲ ਲਈ, ਕਿ ਦਿੱਲੀ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋ ਰਿਹਾ। ਕਾਹਦੇ ਕਰਕੇ? ਡੇਰੇ ਸਮਰਥਨ ਕਰਕੇ। ਉਂਝ ਮੈਂ ਦੱਸ ਦਿਆਂ ਕਿ ਡੇਰੇ ਸਮਰਥਨ ਦਾ ਜਿਹੜਾ ਇਹਨਾਂ ਨੂੰ ਬੁਲਾਵਾ ਪਿਆ ਹੋਇਆ ਹਾਲੇ ਸੁਲਝਦਾ ਨਜ਼ਰ ਨਹੀਂ ਆਉਂਦਾ। ਜਿਹੜੀ ਕਮੇਟੀ ਇਹਨਾਂ ਨੇ ਬਣਾਈ ਹੈ ਉਹ ਕਮੇਟੀ ਵੈਸੇ ਤੇ ਉਹ, ਕਿਉਂਕਿ ਕਮੇਟੀ ਇਹਨਾਂ ਦੀ ਆਪਦੀ ਹੋਈ ਆ, 3 ਬੰਦੇ ਆ ਜਿਹੜੇ ਉਹ ਇਹਨਾਂ ਦੇ ਆਪਦੇ ਹੀ ਆ, ਸੁਖਬੀਰ ਸਿੰਘ ਬਾਦਲ ਦੇ ਜੂਨੀਅਰ ਹੀ ਆ, ਜਾਂ ਸੁਖਬੀਰ ਸਿੰਘ ਬਾਦਲ ਦੇ ਕਹਿ ਲਓ ਕਿ ਚੇਲੇ ਆ। ਸੁਖਬੀਰ ਸਿੰਘ ਬਾਦਲ ਦੇ ਜੂਨੀਅਰ ਹੈ ਜਿਹੜੇ, ਉਹਨਾਂ ਨੇ ਅੱਜ ਇੱਕ ਹੋਰ ਟਰਮ ਮੰਗ ਲਈ ਹੈ ਛੋਟੀ ਜੀ, ਕਿ ਜਿਵੇਂ ਹਫ਼ਤੇ ਦੇ ਵਿੱਚ ਉਹਨਾਂ ਨੇ ਰਿਪੋਰਟ ਦਾਖਲ ਕਰਨੀ ਸੀ। ਕਹਿੰਦੇ ਜੀ ਕਿ ਨਹੀਂ, ਸਾਨੂੰ ਟਾਈਮ ਹੈ ਜਿਹੜਾ ਥੋੜ੍ਹਾ ਜਿਹਾ ਵਧਾਇਆ ਜਾਵੇ। ਉਹ ਤੋਂ ਇਹ ਜਾਪਦਾ ਹੈ ਕਿ ਟਾਈਮ ਉਹਨਾਂ ਨੇ ਮੰਗਿਆ ਨਹੀਂ, ਟਾਈਮ ਉਹਨਾਂ ਤੋਂ ਮੰਗਾਇਆ ਗਿਆ, ਕਿਉਂਕਿ ਜਾਪਦਾ ਇਹ ਹੈ ਕਿ ਹੁਣ ਅਕਾਲੀ ਦਲ ਇਸ ਮਾਮਲੇ ਦਾ ਨਿਬੇੜਾ ਜਿਹੜਾ ਉਹ ਦਿੱਲੀ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਨਹੀਂ ਕਰਵਾਉਣਾ ਚਾਹੁੰਦਾ। ਉਹਦਾ ਇੱਕ ਕਾਰਨ ਆ, ਉਹਦੇ ਵਿੱਚ ਇਹ ਹੈ ਕਿ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਉੱਥੇ ਗਏ ਜਾਂ ਜਿਹੜੇ ਘਲਾਏ ਗਏ, ਉਹ ਹੁਣ ਇਸ ਗੱਲ ਤੇ ਅੜ ਗਏ ਆ ਕਿ ਸਾਨੂੰ ਤੁਸੀਂ ਬਦਨਾਮ ਕਾਹਤੋਂ ਕਰਦੇ ਪਏ ਹੋ, ਅਸੀਂ ਆਪ ਥੋੜੀ ਚਲੇ ਗਏ। ਉਹ ਕਹਿੰਦੇ ਕਿ ਇਹ ਜਿਹੜੀ ਕਮੇਟੀ ਕਾਹਲੀ ਦੇ ਵਿੱਚ ਬਣਾ ਦਿੱਤੀ ਹੈ, ਜੇ ਕੱਲ ਨੂੰ ਸਾਡੇ ਖਿਲਾਫ ਰਿਪੋਰਟ ਆ ਜਾਂਦੀ, ਸਾਨੂੰ ਤਲਬ ਕਰ ਲਿਆ ਜਾਂਦਾ, ਹੁਣੇ ਤਲਬ ਕਰ ਲਿਆ ਜਾਂਦਾ ਤੇ ਅਸੀਂ ਤੇ ਮਾਝੇ ਜਾਵਾਂਗੇ। ਜਦ ਕਿ ਅਕਾਲੀ ਦਲ ਹੈ ਜਿਹੜਾ ਉਹ ਇਸ ਮੁੱਦੇ ਤੇ ਦੋਹਰਾ ਸਟੈਂਡ ਰੱਖਦਾ ਪਿਆ। ਕੋਰ ਕਮੇਟੀ ਦੇ ਵਿੱਚੋਂ ਤਸੱਲੀ ਦਾ ਪ੍ਰਗਟਾਵਾ ਕਰਦਾ ਕਿ ਡੇਰੇ ਦਾ ਜਿਹੜਾ ਸਮਰਥਨ ਮਿਲਿਆ ਉਹ ਤਸੱਲੀਜਨਕ ਹੈ, ਪਰ ਬਾਹਰ ਆ ਕੇ ਕਹਿੰਦਾ ਕਿ ਨਹੀਂ ਜੀ, ਜਿਹੜਾ ਵੀ ਕੋਈ ਗਿਆ ਆਪਦੇ ਪੱਧਰ ਤੇ ਗਿਆ, ਅਕਾਲੀ ਦਲ ਨੇ ਨਹੀਂ ਭੇਜਿਆ। ਹੁਣ ਜਿਹੜੇ ਬੰਦੇ ਗਏ ਆ ਉਹ ਇਸ ਗੱਲ ਤੇ ਅੜ ਗਿਆ ਕਿ ਸਾਡੇ ਤੇ ਕਾਰਵਾਈ ਕਿਉਂ। ਹੁਣ ਇਹਦਾ ਹੱਲ ਇਹਨਾਂ ਨੇ ਇਹੋ ਹੀ ਲੱਭਿਆ ਕਿ ਔਖੇ ਸੌਖੇ ਕਿਤੇ ਨਾ ਕਿਤੇ ਜ਼ੋਰ ਲਾ ਕੇ ਇਸ ਇਲੈਕਸ਼ਨ ਨੂੰ, ਗੁਰਦੁਆਰਾ ਇਲੈਕਸ਼ਨ ਨੂੰ ਟਪਾ ਲਿਆ ਜਾਵੇ। ਉਸ ਤੋਂ ਬਾਅਦ ਫਿਰ ਵੇਖਿਆ ਜਾਵੇ ਕਿ ਥੋੜ੍ਹੀ ਬਹੁਤ ਸਜ਼ਾ ਲਵਾ ਕੇ, ਇਹਨਾਂ ਨੂੰ ਧਾਰਮਿਕ ਸਜ਼ਾ ਲਵਾ ਕੇ ਕੱਢ ਲਿਆ ਜਾਵੇ। ਪਰ ਇਹਦੇ ਨਾਲ ਅਕਾਲੀ ਦਲ ਨੇ ਇੱਕ ਹੁਣ ਹੋਰ ਚਾਲ ਚੱਲੀ ਹੈ। ਉਹ ਚਾਲ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਨਾਲ ਜੁੜੇ ਉਮੀਦਵਾਰ ਡੇਰੇ 'ਚ ਗਏ ਸਨ, ਇਹਨਾਂ ਨੇ ਹੁਣ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਸੀ SGPC ਵਾਲੀ ਕਮੇਟੀ, ਉਹਦੇ ਮਾਰਫਤ ਉਹਨਾਂ ਦੇ ਨਾਂ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਭਾਈ ਚਲੋ ਠੀਕ ਆ, ਅਕਾਲੀ ਤਾਂ ਹੁਣ ਅੜ ਕੇ ਆਏ ਆ, ਉਹ ਬੰਦੇ ਵੀ ਸੂਚੀ ਦੇ ਵਿੱਚ ਲਿਆਓ ਜਿਹੜੇ ਆਮ ਆਦਮੀ ਪਾਰਟੀ ਦੇ ਸਿੱਖ ਹੋ ਕੇ ਉੱਥੇ ਗਏ ਆ, ਜਾਂ ਕਾਂਗਰਸ ਦੇ
ਜਿਹੜੇ ਉਮੀਦਵਾਰ ਸਿੱਖ ਹੋ ਕੇ ਉੱਥੇ ਗਏ ਆ ਉਹਨਾਂ ਨੂੰ ਵੀ ਸੂਚੀ ਦੇ ਵਿੱਚ ਪਾ ਲਓ। ਤੇ ਉਹ ਇਹਨਾਂ ਨੇ ਹੁਣ ਸੂਚੀ ਲੰਮੀ ਕਰਕੇ ਇੰਨੀ ਲਾਮਚ ਕਰ ਦਿੱਤੀ ਹੈ ਕਿ 22 ਬੰਦੇ ਉਹਦੇ 'ਚ ਆ ਚੁੱਕੇ ਆ। ਹਾਲੇ 1-2 ਹੋਰ ਵੀ ਆ ਸਕਦੇ ਆ। ਇਹਦੇ 'ਚ ਇਹ ਹੋਏਗਾ ਕਿ ਜੇ ਆਮ ਆਦਮੀ ਪਾਰਟੀ ਵਾਲੇ ਵੀ 1-2 ਡਿੱਕੇ ਆ ਜਾਂਦੇ ਆ, ਕਾਂਗਰਸ ਦੇ ਵਿੱਚੋਂ ਵੀ 1-2 ਡਿੱਕੇ ਆ ਜਾਂਦੇ ਆ, ਤੇ ਉਹਦੇ 'ਚ ਅਕਾਲੀ ਦਲ ਦਾ ਥੋੜਾ ਜਿਹਾ ਬਚਾਅ ਹੋ ਜਾਏਗਾ। ਜੀ ਪੂਰੀਆਂ ਕੋਸ਼ਿਸ਼ਾਂ ਹੈ ਜੀ ਬਚਾਅ ਕਰਨ ਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਚੋਣਾਂ ਦੇ ਦੌਰਾਨ ਜਿਹੜੀ ਬਿਜਲੀ ਆ, ਕਹਿੰਦੇ ਸਭ ਤੋਂ ਵੱਧ ਚੋਰੀ ਹੋਈ ਹੈ ਲੰਬੀ ਦੇ ਅੰਦਰ। ਲੰਬੀ ਨੂੰ ਮੌਜਾਂ ਹੀ ਰਹੀਆਂ ਜੀ। 10 ਸਾਲ ਕੀ ਜਿਹੜੇ 15 ਸਾਲ ਪਿਛਲੇ 20 ਸਾਲਾਂ ਦੇ ਦੌਰਾਨ ਗੁਜ਼ਰੇ ਆ, 20 ਸਾਲਾਂ ਦੀਆਂ ਸਰਕਾਰਾਂ ਦੇ ਵਿੱਚ ਜਿਹੜੇ 15 ਸਾਲ ਅਕਾਲੀ ਦਲ ਦੇ ਗਏ ਆ, ਇਹਦੇ ਵਿੱਚ ਜਿੰਨੀਆਂ ਲੰਬੀ ਨੇ ਮੌਜਾਂ ਲੁੱਟੀਆਂ, ਜਿੰਨੀਆਂ ਲੰਬੀ ਨੇ ਭਾਰਾਂ ਲੁੱਟੀਆਂ, ਜਿੰਨੇ ਲੰਬੀ ਨੇ ਬੁੱਲੇ ਲੁੱਟੇ ਆ, ਮੇਰੇ ਖਿਆਲ ਦੇ ਨਾਲ ਕਿਸੇ ਹਲਕੇ 'ਚ ਵੀ ਉਹਨੇ ਬੁੱਲੇ ਨਹੀਂ ਮਾਣੇ ਹੋਣੇ ਲੋਕਾਂ ਨੇ ਜਿੰਨੇ ਲੰਬੀ ਵਾਲਿਆਂ ਨੇ ਮਾਣੇ ਆ। ਔਰ ਇਹਦੀ ਉਦਾਹਰਨ ਇਹ ਆ ਕਿ ਦੇਖੋ ਇਸ ਵਰੇ ਜਿਹੜਾ ਵੋਟਾਂ ਵਾਲਾ ਵਰਾ ਸੀਗਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ ਪੰਜਾਬ ਦੇ ਅੰਦਰ ਜੇ ਕਿਤੇ ਹੋਈ ਹੈ ਤੇ ਉਹ ਲੰਬੀ ਹਲਕੇ 'ਚ ਹੋਈ ਆ। 47% ਇੱਥੇ ਵੰਡ ਦਾ ਘਾਟਾ ਹੈ। ਵੰਡ ਦਾ ਘਾਟਾ ਮਤਲਬ ਜਿਹੜੀ ਸਪਲਾਈ ਆਈ ਹੈ ਪਾਵਰਕਾਮ ਵੱਲੋਂ, ਉਹਦੇ 'ਚੋਂ 47% ਹੈ ਜਿਹੜੀ ਉਹ ਘਾਟੇ 'ਚ ਚਲੇ ਗਈ, ਯਾਨੀ ਚੋਰੀ ਹੋ ਗਈ ਜਾਂ ਉਹ ਤਕਨੀਕੀ ਨੁਕਸ ਕਰਕੇ ਜਿਹੜੀ ਆ ਖਰਾਬ ਹੋਈ। ਸੋ ਇੱਥੇ ਵੰਡ ਦਾ ਘਾਟਾ 47% ਰਿਹਾ, ਜਿਹੜਾ ਕਿ ਪਿਛਲੇ 32% ਤੋਂ ਵੱਧ ਕੇ 47% ਕਰਸ਼ਿਤ ਹੋ ਗਿਆ, ਕਿਉਂਕਿ ਇਲੈਕਸ਼ਨ ਦਾ ਵਰ੍ਹਾ ਸੀ, ਖੁੱਲ੍ਹ ਥੋੜੀ ਜਿਹੀ ਹੋਰ ਜ਼ਿਆਦਾ ਹੋ ਗਈ। ਇਸ ਤੋਂ ਇਲਾਵਾ ਸ਼ੋਭਾਬਾਦ ਦਾ ਹਲਕਾ ਜਿਹੜਾ ਜਲਾਲਾਬਾਦ, ਉਹਦੇ 'ਚ ਵੀ ਐਕਟੀ ਵੰਡ ਦਾ ਘਾਟਾ ਜਿਹੜਾ ਹੈ ਉਹ 37% ਤੇ ਪਹੁੰਚ ਗਿਆ, ਜਦਕਿ 15 'ਚ ਉਹ ਹੈਗਾ ਸੀਗਾ ਮਹਿਜ਼ 28%। ਫਿਰ ਖੁੱਲ੍ਹਦਾ ਹੀ ਸਿੱਟਾ ਜਾਪਦਾ। ਔਰ ਦੂਜੀ ਗੱਲ ਇਹ ਆ ਕਿ ਇਸ ਸਮੇਂ ਲੰਬੀ ਦੇ ਵਿੱਚ ਜੇ ਦੇਖੀਏ ਤੇ ਜਿੰਨੇ ਘਰ ਆ ਕੁੱਲ ਮਿਲਾ ਕੇ 30,821 ਘਰ ਆ, ਇਹਦੇ ਵਿੱਚੋਂ 14,897 ਘਰ ਹੈ ਜਿਹੜਾ ਉਹ ਘਰੇਲੂ ਬਿਜਲੀ ਦਾ ਡਿਫਾਲਟ ਰਿਹਾ, ਮਤਲਬ ਕਿ ਉਹਨਾਂ ਨੇ ਬਿੱਲ ਹੀ ਨਹੀਂ ਭਰੇ। ਔਰ ਕਈ ਤੇ ਇੱਥੇ ਰਸੂਖਦਾਰ, ਕਈ ਜਥੇਦਾਰ ਇਹੋ ਜਿਹੇ ਆ ਜਿਨ੍ਹਾਂ ਵੱਲ ਲੱਖਾਂ ਰੁਪਈਆ ਬਿੱਲ ਬਣਿਆ ਤੇ ਮੀਟਰ ਉਹਨਾਂ ਦਾ ਕੰਧ ਤੇ ਟੰਗੇ ਦਾ ਟੰਗਿਆ ਸੀ, ਕਦੇ ਕੋਈ ਲਾਉਣ ਨਹੀਂ ਸੀ ਗਿਆ। ਹੁਣ ਜਿਵੇਂ ਹੀ ਇਲੈਕਸ਼ਨ ਖਤਮ ਹੋਇਆ, ਇਲੈਕਸ਼ਨ ਖਤਮ ਹੁੰਦਿਆਂ ਸਾਰ ਮੀਟਰ ਜਿਹੜੇ ਪੁੱਟਣੇ ਸ਼ੁਰੂ ਕਰ ਦਿੱਤੇ ਪਾਵਰਕਾਮ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਖੁਦਾ ਨਾ ਖਾਸਤਾ ਫੇਰ ਆ ਜਾਣ ਤੇ ਸਾਡੇ ਤੇ ਫੇਰ ਮੀਟਰ ਸਾਨੂੰ ਜਿਹੜੇ ਆ ਉਹ ਪੁੱਟਣ ਨਹੀਂ ਦੇਣੇ ਕਿਸੇ ਨੇ। ਤੇ ਡਰ ਤੇ ਇਹ ਵੀ ਆ ਕਿ ਕਿਤੇ ਇਹ ਨਾ ਹੋਵੇ ਕਿ ਜਿਹੜੇ ਪੁੱਟੇ ਆ ਉਹਨੇ ਹਾਥੀ ਫੇਰ ਸਾਨੂੰ ਕੰਧਾਂ ਤੇ ਆ ਕੇ ਟੰਗਣੇ ਪੈਣ। ਸੋ ਲੰਬੀ ਵਾਲਿਆਂ ਲਈ ਇਹ ਜਿਹੜੀ ਮੌਜ ਸੀ ਇੱਕ ਵਾਰੀ ਤੇ ਹੁਣ ਤਕਰੀਬਨ ਖਤਮ ਹੁੰਦੀ ਜਾਂਦੀ ਹੈ। ਬਹੁਤ ਵੱਡੇ ਪੱਧਰ ਤੇ ਇੱਥੇ ਮੀਟਰ ਪੱਟਣ ਦਾ ਸਿਲਸਿਲਾ ਸ਼ੁਰੂ ਹੋਇਆ। ਕਈ ਰਸੂਖਦਾਰ, ਕਈ ਜਿਹੜੇ ਇਸ ਤਰ੍ਹਾਂ ਦੇ ਰੁਤਬੇਦਾਰ ਬੰਦੇ ਸੀ, ਉਹਨਾਂ ਨੇ ਤੇ ਅੰਦਰ ਖਾਤੇ ਬਿੱਲ ਜਿਹੜੇ ਉਹ ਸੈਟਲਮੈਂਟ ਕਰਕੇ ਭਰ ਵੀ ਦਿੱਤੇ ਆ। ਪਰ ਜਿਹੜੇ ਮਾਤੜ ਆ, ਜਿਨ੍ਹਾਂ ਨੂੰ ਇਹ ਭਰਮ ਸੀ ਕਿ ਸ਼ਾਇਦ ਇਹ ਜਿਹੜੇ ਇਸ ਤਰ੍ਹਾਂ ਦੇ ਬੁੱਲੇ ਆ ਸਦਾ ਅਸੀਂ ਲੁੱਟੀ ਜਾਵਾਂਗੇ, ਉਹਨਾਂ ਲਈ ਹੁਣ ਵੇਲਾ ਔਖਾ ਆ ਗਿਆ, ਕਿਉਂਕਿ ਯਕਦਮ ਇੰਨੇ ਪੈਸੇ ਭਰਨੇ ਆ ਜਿਹੜੇ ਉਹ ਔਖੇ ਜਾਪਦੇ ਆ। ਉਂਝ ਸਾਰੇ ਸੋਚਦੇ ਆ ਕਿ ਜੇ ਕੱਲ ਨੂੰ ਕੋਈ ਹੋਰ ਐਦੋਂ ਵੀ ਸਖਤ ਆ ਗਿਆ, ਹਾਲੇ ਤੇ ਚੋਣ ਜਾਬਤਾ ਚੱਲੀ ਜਾਂਦਾ, ਹਾਲੇ ਤੇ ਇਲੈਕਸ਼ਨ ਦੀ ਰੁੱਤ ਆ, ਕੋਈ ਵੀ ਸਰਕਾਰ ਹੋਣ 'ਚ ਨਹੀਂ, ਜੇ ਕੱਲ ਨੂੰ ਕੋਈ ਐਦੋਂ ਵੀ ਸਖਤ ਆ ਗਿਆ ਤੇ ਲੰਬੀ ਵਾਲਿਆਂ ਦਾ ਕੀ ਬਣੇਗਾ। ਤੇ ਲੰਬੀ ਵਾਲੇ ਜਦੋਂ ਮੀਟਰ ਪੁੱਟ ਕੇ ਲਈ ਜਾਂਦੇ ਆ, ਇਹੀ ਸੋਚਦੇ ਆ ਕਿ ਉਹ ਮੌਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ, ਕਿ ਹੁਣ ਮੌਜਾਂ ਜਿਹੜੀਆਂ ਬਾਪੂ ਵਾਲੀਆਂ ਕੀ ਰਹਿਣਗੀਆਂ ਜਾਂ ਨਾ ਹੀ ਰਹਿਣਗੀਆਂ। ਇਹਦਾ ਅੰਦਾਜ਼ਾ ਇਸੇ ਗੱਲੋਂ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਲੰਬੀ ਦੇ ਵਿੱਚ ਸਾਰੇ ਲੋਕ ਹੈਰਾਨ ਆ ਕਿ ਸਮਾਂ ਕਿੰਨੀ ਛੇਤੀ ਬਦਲਿਆ, ਕਿੰਨਾ ਤੇਜ਼ੀ ਨਾਲ ਬਦਲਿਆ। ਉਂਝ ਮੈਂ ਦੱਸ ਦੇਵਾਂ ਕਿ ਜਿਹੜੀ ਵੀ ਸਰਕਾਰ ਆਏਗੀ, ਬਿਜਲੀ ਦਾ ਮਾਮਲਾ ਉਹਨੂੰ ਕਰੰਟ ਮਾਰੇਗਾ ਹੀ ਮਾਰੇਗਾ, ਕਿਉਂਕਿ ਪੈਂਦੀ ਸੱਟੇ 2700 ਕਰੋੜ ਰੁਪਈਆ ਤੇ ਸਿੱਧਾ ਸਰਕਾਰ ਨੂੰ ਜਿਹੜਾ ਪਾਵਰਕਾਮ ਨੂੰ ਦੇਣਾ ਪਵੇਗਾ, ਜਿਹੜੀ ਮੁਫਤ ਬਿਜਲੀ ਦਿੱਤੀ ਹੈ ਟਿਊਬਵੈੱਲਾਂ ਨੂੰ। 2700 ਕਰੋੜ ਰੁਪਈਏ ਦਾ ਉਹ ਇੰਤਜ਼ਾਮ, ਉਹ ਜੁਗਾੜ ਇਹਨਾਂ ਨੂੰ ਆਉਂਦੇ ਕਰਨਾ ਪਏਗਾ। ਔਰ ਇਸ ਤੋਂ ਇਲਾਵਾ ਇਕੱਲੇ ਡਿਫਾਲਟਰ ਹੈ ਜਿਹੜੇ, ਉਹ ਘਰਾਂ ਵਾਲੇ ਨਹੀਂ, ਕੋਈ ਘਰਾਂ ਵਾਲਾ ਤਾਂ ਮੰਨ ਲਓ ਕੋਈ 10,000 ਦਾ, ਕੋਈ 20,000 ਦਾ, 30,000 ਦਾ, ਪਰ ਇੱਥੇ ਪੰਜਾਬ ਦੇ ਵਿੱਚ ਸਰਕਾਰੀ ਵਿਭਾਗਾਂ ਨੇ ਵੀ 500 ਕਰੋੜ ਰੁਪਈਏ ਦਾ ਬਿੱਲ ਹੈ ਜਿਹੜਾ ਉਹ ਬਿਜਲੀ ਵਾਲਿਆਂ ਨੂੰ ਦੇਣਾ ਹੈ। ਉਹਨਾਂ ਦਾ ਮੀਟਰ ਹੁਣ ਵੇਖੋ ਕਦੋਂ ਪੱਟਿਆ ਜਾਂਦਾ। ਜੀ ਲੱਗਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਸੀ ਉਹਨੂੰ ਪਹਿਲਾਂ ਹੀ ਪਤਾ ਸੀ ਅਸੀਂ ਨਹੀਂ ਆਉਣਾ, ਇੰਨਾ ਕੁ ਕਰਜ਼ਾ ਚੜਾ ਲਓ। ਅੱਗੇ ਆਪਾਂ ਜ਼ਮੀਨ ਘਟਾਲੇ ਦੀ ਗੱਲ ਕਰੀਏ, ਘਟਾਲੇ ਤਾਂ ਵੈਸੇ ਬਹੁਤ ਪਏ ਆ, ਪਰ ਹੁਸ਼ਿਆਰਪੁਰ ਜ਼ਮੀਨ ਘਟਾਲੇ ਦੇ ਵਿੱਚ STM ਦੇ ਅਕਾਲੂ ਆਗੂਆਂ ਸਮੇਤ 9 ਤੇ ਕੇਸ। ਦੇਖੋ, ਇਹ ਪਿਛਲੇ ਸਾਲ ਦਾ ਬਹੁਤ ਵੱਡਾ ਸਕੈਮ ਸੀ ਪੰਜਾਬ ਦੇ ਵਿੱਚ। ਵੈਸੇ ਤੇ ਸਕੈਮ ਬੜੇ ਆ, ਸਕੈਮ ਕਈ ਸਕੀਮਾਂ ਦੇ ਨਾਲ ਦਬਾ ਲਏ ਜਾਂਦੇ ਆ। ਇਹ ਇਹੋ ਜਿਹਾ ਸਕੈਮ ਸੀਗਾ ਜਿਹੜਾ ਉਜਾਗਰ ਹੋ ਗਿਆ, ਜਿਹੜਾ 7 ਪਰਦਿਆਂ ਚੋਂ ਬਾਹਰ ਆ ਗਿਆ। ਔਰ ਇਹ ਬੜਾ ਵੱਡਾ ਸਕੈਮ ਸੀ ਤੇ ਬੜੇ ਸਾਦੇ ਜਿਹੇ ਢੰਗ ਦੇ ਨਾਲ ਕੀਤਾ ਗਿਆ।
ਇਹਦੇ 'ਚ ਕੀ ਚੁਸਤ ਚਲਾਕੀ ਹੋਈ ਸੀਗੀ। ਚੁਸਤ ਚਲਾਕੀ ਇਹ ਹੋਈ ਕਿ ਜਦੋਂ ਇਹ ਜਲੰਧਰ ਤੋਂ ਇਹ ਬਣਦਾ ਪਿਆ ਸੀਗਾ 4 ਮਾਰਗੀ ਸ਼ਾਹਰਾ ਜਲੰਧਰ ਤੋਂ ਹੁਸ਼ਿਆਰਪੁਰ, ਤਾਂ ਇਹਦੇ ਵਿੱਚ ਜਿਹੜੀ ਜ਼ਮੀਨ ਆ ਰਹੀ ਸੀਗੀ ਉਹਦਾ ਐਸਟੀਮੇਟ ਭੇਜਿਆ ਗਿਆ ਨੈਸ਼ਨਲ ਹਾਈਵੇ ਅਥਾਰਟੀ ਹੈ ਜਿਹੜੀ, ਉਹਨੂੰ ਇਹਨਾਂ ਨੇ 900 ਕਰੋੜ ਰੁਪਈਏ ਦਾ ਜਿਹੜਾ ਉਹ ਐਸਟੀਮੇਟ ਭੇਜਿਆ। ਜਦੋਂ ਉਹਨਾਂ ਨੇ ਪੜ੍ਹਿਆ ਉਹਨਾਂ ਦਾ ਤਾਂ ਬਲੱਡ ਹੀ ਘਟ ਗਿਆ, BP ਘਟ ਗਿਆ। ਉਹ ਕਹਿੰਦੇ ਕਿ ਏਡੀ ਮਹਿੰਗੀ ਜ਼ਮੀਨ ਤੇ ਪੰਜਾਬ ਦੇ ਵੱਡੇ ਤੋਂ ਵੱਡੇ ਸ਼ਹਿਰ ਦੀ ਕੁੱਖ ਦੇ ਨਾਲ ਖਾਂਦੇ ਕਸਬੇ ਜਾਂ ਸ਼ਹਿਰ ਦੇ ਵਿੱਚ ਉੱਥੇ ਵੀ ਜ਼ਮੀਨ ਏਡੀ ਮਹਿੰਗੀ ਨਹੀਂ ਜਿੱਡੀ ਜ਼ਮੀਨ ਮਹਿੰਗੀ ਤੁਸੀਂ ਦੱਸ ਰਹੇ ਹੋ। ਉਹਨਾਂ ਨੇ ਇਹਨਾਂ ਦਾ ਐਸਟੀਮੇਟ ਵਾਪਸ ਭੇਜ ਦਿੱਤਾ ਤੇ 24 ਘੰਟਿਆਂ ਬਾਅਦ ਇਹਨਾਂ ਨੇ ਇੱਕ ਨਵਾਂ ਐਸਟੀਮੇਟ ਉੱਤੇ ਭੇਜ ਦਿੱਤਾ। ਕਮਾਲ ਦੀ ਗੱਲ ਤੇ ਇਹ ਸੀ ਕਿ ਜਿਹੜਾ ਐਸਟੀਮੇਟ ਪਹਿਲਾਂ 900 ਕਰੋੜ ਦਾ ਗਿਆ ਉਹ 24 ਘੰਟਿਆਂ ਬਾਅਦ ਘਟ ਕੇ 350 ਕਰੋੜ ਦਾ ਰਹਿ ਗਿਆ। ਸੋ ਉੱਥੋਂ ਉਹਨਾਂ ਨੂੰ ਵੀ ਸ਼ੱਕ ਪੈ ਗਿਆ ਕਿ ਰਾਤੋਂ ਰਾਤ ਇੰਨੇ ਰੇਟ ਜਿਹੜੇ ਘਟਾ ਲਏ, ਉਹ ਘਟਾ ਲਏ ਤਾਂ ਨਹੀਂ ਕਿਤੇ। ਸੋ ਇੱਥੋਂ ਫਿਰ ਸ਼ੱਕੀ ਹੋ ਗਿਆ ਮਾਮਲਾ। ਸ਼ੱਕੀ ਹੋਣ ਤੋਂ ਬਾਅਦ ਕੁਝ ਖੋਜੀ ਪੱਤਰਕਾਰਾਂ ਨੇ ਇਹਦਾ ਰਿਕਾਰਡ ਜਿਹੜਾ ਕਢਾ ਲਿਆ। ਰਿਕਾਰਡ ਕਢਾਇਆ ਤੇ ਪਤਾ ਲੱਗਿਆ ਕਿ ਕੁਝ ਰਜਿਸਟਰੀਆਂ ਜਿਹੜੀਆਂ ਉਹ ਨੋਟੀਫਿਕੇਸ਼ਨ ਹੋਣ ਤੋਂ ਇੱਕ ਰਾਤ ਪਹਿਲਾਂ ਹੋਈਆਂ ਤੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵੀ ਹੋਈਆਂ ਗਈਆਂ ਰਜਿਸਟਰੀਆਂ। ਔਰ ਰਜਿਸਟਰੀਆਂ ਕਰਵਾ ਕੌਣ ਰਹੇ ਸਨ? ਇਹ ਅਕਾਲੀ ਦਲ ਦੇ 1-2 ਉੱਥੋਂ ਦੇ ਸੀਨੀਅਰ ਨੇਤਾ ਸੀ ਜਿਹੜੇ ਉਹ ਇਸ ਤਰ੍ਹਾਂ ਰਜਿਸਟਰੀਆਂ ਕਿਸਾਨਾਂ ਤੋਂ ਕਰਵਾ ਰਹੇ ਸੀ। ਬਾਅਦ 'ਚ ਫਿਰ ਭੇਤ ਖੁੱਲ੍ਹਦੇ ਗਏ ਕਿ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਉਹ ਜ਼ਿਮੀਂਦਾਰ ਸੀਗੇ ਉਹਨਾਂ ਨੂੰ ਡਰਾਇਆ, ਉਹਨਾਂ ਨੂੰ ਭਰਮ 'ਚ ਪਾਇਆ ਕਿ ਭਾਈ ਕੇਂਦਰ ਸਰਕਾਰ ਦਾ ਕੰਮ ਹੈ, ਕੀ ਪਤਾ ਕਿਹੋ ਜਿਹਾ ਰੇਟ ਮਿਲਣਾ, ਤੁਸੀਂ ਐਂ ਕਰੋ ਉੱਕਾ ਪੁੱਕਾ ਦਿਓ, ਅਸੀਂ ਇੱਥੇ ਕਲੋਨੀ ਕੱਟ ਕੇ ਅਸੀਂ ਇਹ ਜ਼ਮੀਨ ਜਿਹੜੀ ਅੱਗੇ ਤੋਰਾਂਗੇ। ਸੋ ਇਹਨਾਂ ਨੇ ਡਰਾ ਕੇ ਬਚਾ ਕੇ 100 ਤਿਕੜਮਾਂ ਲਾ ਕੇ ਉਹ ਜ਼ਮੀਨ ਜਿਹੜੀ ਹੈ ਉਹ ਆਪਣੇ ਨਾਲ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਜ਼ਮੀਨਾਂ ਤੇ ਇਹਨਾਂ ਨੇ ਫਰਜ਼ੀ ਕਲੋਨੀਆਂ ਕੱਟ ਦਿੱਤੀਆਂ। ਕਲੋਨੀਆਂ ਵੀ ਬੜੀਆਂ ਦਿਲਚਸਪ ਸੀ ਕਿ ਉਹ ਪਲਾਟਾਂ ਨੂੰ ਵਲ ਕੇ ਉਹ ਜਿਵੇਂ ਆਪਣੇ ਪਿੰਡਾਂ ਦੇ ਵਿੱਚ 4 ਦੀਵਾਰੀ ਕਰਦੇ ਘਰ ਇਹਦੇ ਨਾਲ ਇੱਟਾਂ ਚਿਣ ਦਿੰਦੇ ਆ, ਉਹਨਾਂ ਨੂੰ ਕਲੋਨੀਆਂ ਦਰਸਾ ਦਿੱਤੀਆਂ। ਜਦ ਕਿ ਕਲੋਨੀ ਬਣਾਉਣ ਲਈ ਸਾਰਿਆਂ ਨੂੰ ਪਤਾ ਕਿ ਉਹ ਵਰਤੋਂ ਵਾਲਾ ਸਰਟੀਫਿਕੇਟ ਲੈਣਾ ਪੈਂਦਾ, ਜਿਹੜਾ ਖੇਤੀਯੋਗ ਜ਼ਮੀਨ ਤੋਂ ਕਾਰੋਬਾਰੀ ਜ਼ਮੀਨ ਦੇ ਤੌਰ ਤੇ ਅਸੀਂ ਵਰਤਦੇ, ਵਰਤੋਂ ਵਾਲਾ ਸਰਟੀਫਿਕੇਟ ਲੈ ਕੇ ਫਿਰ ਉਹਨੂੰ ਅਧਿਕਾਰਤ ਕਰਾਉਣਾ ਪੈਂਦਾ, ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ। ਉਹ ਸਾਰਾ ਪ੍ਰੋਸੈਸ ਇਹਨਾਂ ਨੇ ਬਾਈਪਾਸ ਲੰਘ ਕੇ ਇੱਥੇ ਪਲਾਟਾਂ ਤੇ 4 ਦੀਵਾਰੀ ਕਰਕੇ ਕਲੋਨੀਆਂ ਬਣਾ ਦਿੱਤੀਆਂ ਕਾਗਜ਼ਾਂ ਦੇ ਵਿੱਚ। ਜਦੋਂ ਫਿਰ ਇਹ ਮਾਮਲਾ ਅਖਬਾਰਾਂ ਦੇ ਵਿੱਚ ਆਇਆ, ਵਿਜੀਲੈਂਸ ਨੂੰ ਜਾਂਚ ਦੇਣੀ ਪਈ। ਵਿਜੀਲੈਂਸ ਨੇ ਆ ਕੇ ਜਦੋਂ ਉਹ ਕਲੋਨੀਆਂ ਵੇਖੀਆਂ ਤੇ ਉਹ ਨਾਲੇ ਤਾਂ ਹੱਸ ਰਹੇ ਸਨ ਤੇ ਨਾਲੇ ਰੋ ਰਹੇ ਸਨ ਕਿ ਇਹ ਕਲੋਨੀਆਂ, ਉਹ ਜਿੱਥੇ ਠੁੱਡਾ ਮਾਰਦੇ ਸੀ ਕਲੋਨੀ ਮੂਧੇ ਮੂੰਹ, ਜਿੱਥੇ ਠੁੱਡਾ ਮਾਰਦੇ ਸੀ ਕਲੋਨੀ ਦੈੜ ਥੱਲੇ। ਸੋ ਉਹ ਕਹਿੰਦੇ ਸੀ ਕਿ ਚੱਜ ਦੀਆਂ ਇੱਟਾਂ ਤੇ ਲਾ ਲੈਂਦੇ ਹੋ, ਤੁਸੀਂ ਕਲੋਨੀਆਂ ਹੀ ਖੜੀਆਂ ਕਰਨੀਆਂ ਸੀ। ਫਿਰ ਉਸ ਤੋਂ ਬਾਅਦ ਇਹ ਰਾਹ ਸਾਫ਼ ਹੋ ਗਿਆ ਸੀ ਕਿ ਸਿੱਧੇ ਤੌਰ ਤੇ ਪਤਾ ਲੱਗ ਗਿਆ ਸੀ ਕਿ ਇੱਕ ਬਹੁਤ ਵੱਡਾ ਸਕੈਮ ਆ। ਉਹ ਜਾਂਚ ਪੜਤਾਲ ਜਿਹੜੀ ਹੁੰਦੀ ਕਿਉਂਕਿ ਵਿੱਚ ਇਲੈਕਸ਼ਨ ਆ ਗਿਆ, ਇਲੈਕਸ਼ਨ ਦੇ ਚੱਲਦੇ ਆ ਤੁਹਾਨੂੰ ਪਤਾ ਹੀ ਆ ਸਭ ਕੁਛ ਇੱਕ ਵਾਰੀ ਮਸ਼ੀਨਰੀ ਨੂੰ ਬ੍ਰੇਕ ਲੱਗ ਜਾਂਦੀ ਹੈ। ਪਰ ਜਿਉਂ ਹੀ ਇਲੈਕਸ਼ਨ ਨੇਪਰੇ ਚੜਿਆ ਤੁਰੰਤ ਹੁਣ 9 ਜਾਣਿਆਂ ਤੇ ਪਰਚਾ ਦਰਜ ਹੋ ਗਿਆ, ਜਿਹਦੇ 'ਚ SDM ਵੀ ਹੈ, ਤਹਿਸੀਲਦਾਰ ਵੀ ਹੈ ਉੱਥੋਂ ਦਾ ਤਤਕਾਲੀਨ, ਨਾਇਬ ਤਹਿਸੀਲਦਾਰ ਵੀ ਹੈ, ਪਟਵਾਰੀ ਵੀ ਹੈ। ਇਹ ਸਾਰੀ ਅਫਸਰਸ਼ਾਹੀ ਜਿਹੜੀ ਰਲੀ ਹੋਈ ਸੀਗੀ ਉਹ ਸਾਰੀ ਰਗੜੀ ਗਈ ਹੈ। ਨਾਲ ਕੁਛ ਨੇਤਾ ਨੇ, ਅਕਾਲੀ ਨੇਤਾ, ਜਿਨ੍ਹਾਂ ਦੇ ਵਿੱਚ ਇੱਕ ਕੋਈ ਸਤਿੰਦਰਪਾਲ ਆ, ਇੱਕ ਅਵਤਾਰ ਜੌਹਲ ਆ, ਇਹਨਾਂ ਦੇ ਨੇੜਲੇ ਆ। 9 ਜਾਣੇ ਇਹ ਅੜਿੱਕੇ ਆ ਗਏ, 9 ਰਗੜੇ ਗਏ ਆ। ਆਉਣ ਵਾਲੇ ਦਿਨਾਂ 'ਚ ਇਹ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਜੇ ਸਰਕਾਰ ਬਦਲ ਗਈ, ਹੋ ਸਕਦਾ ਹੈ ਜਿਹੜੇ ਕੋਈ 1-2 ਬਚੇ ਆ ਉਹਨਾਂ ਨੂੰ ਵੀ ਹੱਥਕੜੀ ਲੱਗ ਜਾਵੇ। ਬਿਲਕੁਲ ਜੀ, ਜੇ ਸਰਕਾਰ ਬਦਲ ਗਈ ਤੇ ਇੱਥੇ ਸਕੈਮ ਹੀ ਸਕੈਮ ਨਿਕਲਣਗੇ ਪੰਜਾਬ ਦੇ ਵਿੱਚ। ਅੱਗੇ ਇੱਕ ਗੱਲ ਕਰਦੇ ਕਿ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ। ਇਹ ਚੰਡੀਗੜ੍ਹ ਦੀ ਘਟਨਾ ਹੈ। PGI ਨੇ ਪ੍ਰੀਖਿਆ ਲੈਣੀ ਸੀ ਕੋਈ, ਉਹਦੇ ਲਈ ਇਹਨਾਂ ਨੇ ਵੱਖ-ਵੱਖ ਸੰਸਥਾਨਾਂ ਦੇ ਵਿੱਚ ਬੰਦੋਬਸਤ ਕੀਤੇ ਸਨ। ਕਿਤੇ ਸੈਂਟਰ ਬਣਾਇਆ ਸੀ, ਕਿਤੇ ਸੈਂਟਰ ਬਣਾਇਆ ਸੀ। ਤਾਂ ਉਹਦੇ ਵਿੱਚ ਇੱਕ ਸੈਂਟਰ ਇਹਨਾਂ ਨੇ ਸੈਕਟਰ 35B ਦਾ ਜਿਹੜਾ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਬਣਾਇਆ ਸੀ। ਉੱਥੇ ਕੋਈ ਬੀਬੀ ਅੰਮ੍ਰਿਤਧਾਰੀ ਹੈ ਜਿਹੜੀ ਉਹ ਐਗਜ਼ਾਮ ਦੇਣ ਗਈ ਤਾਂ ਉਹਦੇ ਵਿੱਚ ਹੋਇਆ ਕਿ ਜਦੋਂ ਉਹ ਬੀਬੀ ਐਂਟਰ ਕਰਨ ਲੱਗੀ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤੇ ਉਹਨੂੰ ਰੋਕ ਲਿਆ ਗਿਆ। ਉੱਥੇ ਹਵਾਲਾ ਇਹ ਦਿੱਤਾ ਗਿਆ ਕਿ ਕੋਈ ਵੀ ਕੁੜੀ ਹੈ ਜਾਂ ਕੋਈ ਵੀ ਬੀਬੀ ਹੈ ਉਹ ਗਹਿਣਾ ਗੱਟਾ ਨਹੀਂ ਪਾ ਕੇ ਜਾ ਸਕਦੀ। ਤੇ ਉਹਨੇ ਕਿਹਾ ਕਿ ਗਹਿਣਾ ਗੱਟਾ ਤਾਂ ਠੀਕ ਹੈ, ਮੈਂ ਪਾਇਆ ਹੀ ਕੋਈ ਨਹੀਂ, ਮੇਰੇ ਤੇ ਕਿਰਪਾਨ ਹੈ। ਉਹਨੇ ਕਿਹਾ ਕਿ ਸ੍ਰੀ ਸਾਹਿਬ ਵੀ ਤੈਨੂੰ ਲਾਉਣਾ ਪਏਗਾ, ਅਸੀਂ ਸ੍ਰੀ ਸਾਹਿਬ ਵੀ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਦੇਣੀ। ਉਹਦਾ ਪਤੀ ਉੱਥੇ ਨਾਲ ਸੀਗਾ, ਨਗਿੰਦਰ ਸਿੰਘ ਉਹਦਾ ਨਾਮ ਸੀਗਾ। ਉਹਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਕਿ ਇਹ ਸਿੱਖਾਂ ਦੀ ਸਿਧਾਂਤਕ ਸ੍ਰੀ ਸਾਹਿਬ ਕੋਈ ਇਹਦੇ ਵਿੱਚ ਤੇ ਇਹ ਕੋਈ ਦੋ ਰਾਏ ਨਹੀਂ, ਕੋਈ ਅਸੀਂ ਬਾਹਰਲੇ ਮੁਲਕ ਦੇ ਵਿੱਚ ਥੋੜ੍ਹੀ ਫਿਰਦੇ ਹਾਂ ਕਿ ਸਿਧਾਂਤਕ ਚੀਜ਼ ਆ।
ਸਿੱਖਾਂ ਦੀ ਜਿਹੜੀ ਹੈ ਇਹ ਜੀਵਨ ਸ਼ੈਲੀ ਦਾ ਹਿੱਸਾ ਹੈ ਤੇ ਉਹ ਸੰਵਿਧਾਨ ਨੇ ਹੱਕ ਦਿੱਤਾ ਹੋਇਆ, ਰਾਈਟ ਦਿੱਤਾ ਹੋਇਆ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਉਹ ਨਹੀਂ ਮੰਨੇ। ਆਖਰ ਫਿਰ ਉਹਨੇ ਮੀਡੀਆ ਨੂੰ ਬੁਲਾ ਲਿਆ ਉੱਥੇ। ਉਹਨੇ ਆਖਿਆ ਕਿ ਦੇਖੋ ਇਹ ਤੁਸੀਂ ਤੇ ਗੱਲਾਂ ਕਰਦੇ ਹੋ ਕਿ ਅਸੀਂ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਹੱਕ ਦੇਵਾਂਗੇ, ਬਾਹਰਲੇ ਮੁਲਕਾਂ 'ਚ ਅਸੀਂ ਇਹਨਾਂ ਦਾ ਜੀਵਨ ਜਿਹੜਾ ਸੁਖਾਲਾ ਕਰਾਂਗੇ, ਸਾਨੂੰ ਤੇ ਸਾਡੇ ਮੁਲਕ ਦੇ ਵਿੱਚ ਹੀ ਕਿਰਪਾਨ ਪਹਿਨਣ ਦੀ ਇਜਾਜ਼ਤ ਨਹੀਂ ਦੇ ਰਹੇ। ਉੱਥੇ ਫਿਰ ਜਦੋਂ ਮੀਡੀਆ ਦਾ ਥੋੜਾ ਜਿਹਾ ਇਹਨਾਂ ਨੂੰ ਡਰ ਪੈ ਪਿਆ, ਉਦੋਂ ਫਿਰ ਇਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਪੇਪਰ ਦੇ ਲਓ। ਪਰ ਹੁਣ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਚਰਚਾ ਹੈ ਕਿ ਕੀ ਇਹੋ ਜਿਹੀਆਂ ਘਟਨਾਵਾਂ ਭਾਰਤ ਦੇ ਵਿੱਚ ਰੋਕੀਆਂ ਨਹੀਂ ਜਾ ਸਕਦੀਆਂ, ਕਿਉਂਕਿ ਇੱਥੇ ਇਸ ਤਰ੍ਹਾਂ ਦੀ ਇੱਕ ਘਟਨਾ ਨਹੀਂ ਆ। ਪਿੱਛੇ ਜੇ ਹਰਿਆਣੇ ਦੇ ਵਿੱਚ ਵਾਪਰਿਆ, ਉੱਥੇ ਵੀ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਪੇਪਰ ਦੇ ਵਿੱਚ ਨਹੀਂ ਸੀ ਬੈਠਣ ਦਿੱਤਾ ਗਿਆ। ਹੱਦ ਦੀ ਗੱਲ ਤੇ ਇਹ ਆ ਕਿ ਇੱਕ ਵਾਰੀ ਅੰਬਾਲੇ ਇੱਕ ਗੁਰਸਿੱਖ ਨੌਜਵਾਨ ਦੀ ਪੇਸ਼ੀ ਸੀ, ਉਹਦੀ ਗਵਾਹੀ ਸੀ। ਗਵਾਹੀ ਦੇ ਵਿੱਚ ਜਦੋਂ ਉਹ ਬੰਦਾ ਆਪਣੀ ਉੱਥੇ ਸ਼ਹਾਦਤ ਦੇਣ ਗਿਆ, ਸ਼ਹਾਦਤ ਲੈਣ ਤੋਂ ਪਹਿਲਾਂ ਜੱਜ ਨੇ ਕਿਹਾ ਕਿ ਭਾਈ ਸ਼ਹਾਦਤ ਤੇਰੀ ਫਿਰ ਲਵਾਂਗਾ, ਪਹਿਲਾਂ ਤੂੰ ਆਪਣਾ ਸ੍ਰੀ ਸਾਹਿਬ ਬਾਹਰ ਲਾ ਕੇ ਰੱਖਿਆ। ਉਹਨੇ ਕਿਹਾ ਕਿ ਇਹ ਕੀ ਗੱਲ ਆ ਕਿ ਮੈਂ ਗਵਾਹੀ ਦੇਣੀ ਹੈ, ਸ੍ਰੀ ਸਾਹਿਬ ਦੇ ਨਾਲ ਕੀ ਤਾਲੁਕਾਤ ਆ। ਸੋ ਉਦੋਂ ਵੀ ਬਹੁਤ ਵੱਡੇ ਪੱਧਰ ਤੇ ਚਰਚਾ ਛਿੜਿਆ ਸੀ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਰੁਕ ਨਹੀਂ ਰਹੀਆਂ। ਪਤਾ ਨਹੀਂ ਕੀ ਗੱਲ ਆ, ਕਿ ਇਹ ਅਫਸਰਸ਼ਾਹੀ ਹੈ ਜਾਂ ਜਿਹੜੇ ਇਹ ਉੱਚ ਪਦਵੀਆਂ ਤੇ ਬੈਠੇ ਲੋਕ ਆਪਣੇ ਹੀ ਬਣਾਏ ਨਿਯਮਾਂ ਕਾਨੂੰਨਾਂ ਤੋਂ ਅਣਜਾਣ ਆ, ਜਾਂ ਸਰਕਾਰ ਵੱਲੋਂ ਜੋ ਹਦਾਇਤਾਂ ਉਹ ਵੀ ਮੰਨਣ ਤੋਂ ਇਨਕਾਰੀ ਹੈ। ਪਤਾ ਨਹੀਂ, ਪਰ ਇਹ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ। ਸਿੱਖਾਂ ਦੇ ਵਿੱਚ ਇਸ ਗੱਲੋਂ ਰੋਸ ਵੀ ਹੈ, ਬੇਚੈਨੀ ਵੀ ਹੈ ਕਿ ਉਹ ਆਪਣੇ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਪਰਾਇਆ ਵਤੀਰਾ ਤਨ ਤੇ ਹੰਢਾ ਰਹੇ ਆ। ਬਿਲਕੁਲ ਜੀ ਬਿਲਕੁਲ, ਘੱਟ ਗਿਣਤੀਆਂ ਨੂੰ ਜਲੀਲ ਕਰ ਰਹੇ ਆ। ਇਹ ਸਭ ਕੁਝ ਹੀ ਪਤਾ ਹੈ ਇਹਨਾਂ ਨੂੰ ਕੀ ਹੋ ਰਿਹਾ। ਤੇ ਅੱਗੇ ਆਪਾਂ EVM ਮਸ਼ੀਨਾਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਹੋਰ ਕਿਤੇ ਲਿਜਾਣ ਤੋਂ ਹੰਗਾਮਾ ਹੋਇਆ। ਇਹ ਅੱਜ ਪਟਿਆਲੇ ਦੇ ਵਿੱਚ ਵਾਪਰੀ ਹੈ ਘਟਨਾ। ਉੱਥੇ EVM ਮਸ਼ੀਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਸੀਗਾ ਤੇ ਉੱਥੇ ਫਿਰ ਜਿਹੜਾ ਦੇਵ ਮਾਨ ਹੈ ਨਾਭੇ ਤੋਂ, ਇਹਨਾਂ ਦਾ ਕੈਂਡੀਡੇਟ ਉਹ ਪਹੁੰਚ ਗਿਆ। ਦੱਸਦੇ ਕਾਫੀ ਉੱਥੇ ਰੌਲਾ ਪਿਆ। ਹੁਣ EVM ਮਸ਼ੀਨਾਂ ਜਿਹੜੀਆਂ ਦੱਸਦੇ ਤੇ ਇਹ ਆ ਕਿ ਫਿਜ਼ੀਕਲ ਕਾਲਜ ਤੋਂ ਕਿਤੇ ਹੋਰ ਪਾਸੇ ਸ਼ਿਫਟ ਕੀਤੀਆਂ ਜਾ ਰਹੀਆਂ ਸੀਗੀਆਂ। ਤਰਕੇ ਦਿੱਤਾ ਜਾ ਰਿਹਾ ਸਰਕਾਰੀ ਮਸ਼ੀਨਰੀ ਵੱਲੋਂ ਕਿ ਜੀ ਇਹ ਕਿਸੇ ਹੋਰ ਪਰਪਸ ਲਈ, ਹੋਰ ਚੋਣਾਂ ਲਈ ਇਹ EVM ਮਸ਼ੀਨਾਂ ਖੜੀਆਂ ਜਾ ਰਹੀਆਂ ਸਨ, ਉੱਥੋਂ ਸ਼ਿਫਟ ਕੀਤੀਆਂ ਜਾ ਰਹੀਆਂ ਸਨ। ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਇਸ ਗੱਲ ਨੂੰ ਬੇਬੁਨਿਆਦ ਦੱਸਦੇ। ਉਹ ਕਹਿੰਦੇ ਕਿ ਪੰਚਾਇਤ ਸਮਿਤੀ ਦੀਆਂ ਚੋਣਾਂ ਕਹਿੰਦੇ ਆ ਕਿ ਉਹਨਾਂ ਵਾਸਤੇ ਅਸੀਂ EVM ਮਸ਼ੀਨਾਂ ਜਿਹੜੀਆਂ ਉਹ ਲਿਜਾ ਰਹੇ ਸਾਂ। ਪਰ ਉਹ ਕਹਿੰਦੇ ਕਿ ਚੋਣਾਂ ਤੇ ਸਰਕਾਰ ਦੇ ਗਠਨ ਤੋਂ ਬਾਅਦ ਹੋਣੀਆਂ, ਇਹਨਾਂ ਨੇ ਪਹਿਲਾਂ EVM ਮਸ਼ੀਨਾਂ ਉੱਤੇ ਕੀ ਕਰਨੀਆਂ। ਉਹਨਾਂ ਦਾ ਸਵਾਲ ਆਪਣੀ ਥਾਂ ਤੇ ਠੀਕ ਆ, ਪਰ ਜਿਸ ਤਰੀਕੇ ਦੇ ਨਾਲ ਉਹ ਟਰੱਕ ਦੇ ਵਿੱਚ ਲੱਦੇ ਗਏ 40 ਟਰੰਕ ਸਨ ਮੇਰੇ ਖਿਆਲ ਦੇ ਨਾਲ, ਜਿਹੜੇ ਟਰੱਕ ਦੇ ਵਿੱਚ ਲੱਦੇ ਗਏ ਜਿਨ੍ਹਾਂ ਦੇ ਵਿੱਚ EVM ਮਸ਼ੀਨਾਂ ਭਰੀਆਂ ਹੋਈਆਂ ਸਨ, ਫਿਰ ਉਹ ਇਹਨਾਂ ਦੇ ਵਿਰੋਧ ਤੋਂ ਬਾਅਦ ਲਾਏ ਗਏ, ਲਾ ਕੇ ਉੱਥੇ ਦੁਬਾਰਾ ਰੱਖੇ ਗਏ। ਪਰ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ SDM ਸਾਹਿਬਾਂ ਦੀ ਜਿਹੜੀ ਉੱਥੇ ਨਾਭੇ ਦੇ ਵਿੱਚ ਆ, ਉਹ SDM ਨੇ ਪੱਤਰ ਲਿਖਿਆ ਹੋਇਆ ਔਰ ਦੇਵਮਾਨ ਨੂੰ ਸੂਚਿਤ ਕੀਤਾ ਹੋਇਆ ਉਸ ਪੱਤਰ ਦੇ ਵਿੱਚ ਕਿ ਭਾਈ EVM ਮਸ਼ੀਨਾਂ ਅਸੀਂ ਜਿਹੜੀਆਂ ਉਹ ਇੱਕ ਥਾਂ ਦੂਜੇ ਥਾਂ ਤੇ ਖੜਦੀਆਂ, ਦੂਜੇ ਥਾਂ ਤੇ ਲਿਜਾਣੀਆਂ। ਹੁਣ ਪਤਾ ਨਹੀਂ ਉਹ ਪੱਤਰ ਦੇਵਮਾਨ ਨੂੰ ਮਿਲਿਆ ਜਾਂ ਦੇਰੀ ਨਾਲ ਮਿਲਿਆ, ਸਮਝ ਤੋਂ ਪਰੇ ਦੀ ਗੱਲ ਹੈ, ਜਾਂ ਆਪਦੀ ਖੱਲ ਬਚਾਉਣ ਲਈ ਉਹ ਪੱਤਰ ਹੈ ਜਿਹੜਾ ਲਿਖ ਦਿੱਤਾ ਗਿਆ। ਉਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ। ਕੁੱਲ ਮਿਲਾ ਕੇ ਇਹ ਜੋ EVM ਮਸ਼ੀਨਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ, ਲੁਧਿਆਣੇ ਦੇ ਵਿੱਚ ਵੀ ਰੌਲਾ ਪੈ ਗਿਆ, ਕੱਲ ਜਲੰਧਰ ਦੇ ਵਿੱਚ ਪੈ ਗਿਆ ਸੀ, ਪਟਿਆਲੇ ਦੇ ਵਿੱਚ ਪੈ ਗਿਆ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਜੇ ਕੁੱਲ ਮਿਲਾ ਕੇ ਸਿੱਟੇ ਤੇ ਪਹੁੰਚਾ ਕੇ ਵੇਖੀਏ ਤੇ ਇਹ ਜੋ ਰੌਲੇ ਪੈ ਰਹੇ ਪੈਣੇ ਨਹੀਂ ਚਾਹੀਦੇ, ਕਿਉਂਕਿ ਜਦੋਂ EVM ਮਸ਼ੀਨਾਂ ਜਿਹੜੀਆਂ ਉਹ ਇੱਕ ਥਾਂ ਤੇ ਇਕੱਠੀਆਂ ਕਰਕੇ ਰੱਖ ਦਿੱਤੀਆਂ ਗਈਆਂ, ਬਾਹਰ ਪਹਿਰਾ ਲਾ ਦਿੱਤਾ ਗਿਆ, ਕੁਛ ਲੋਕ ਹੈ ਜਿਹੜੇ ਉਹ ਆਥੋਰਾਈਜ਼ ਕੀਤੇ ਗਏ ਕਿ ਹਾਂ ਭਾਈ ਉਹ ਅੰਦਰ ਜਾ ਸਕਦੇ ਆ, ਦੂਜਾ ਕੋਈ ਜਾ ਨਹੀਂ ਸਕਦਾ। ਬਾਵਜੂਦ ਇਹਨਾਂ ਸਾਰੀਆਂ ਸਖਤਾਈਆਂ ਦੇ ਇਹ ਜੋ ਰੌਲੇ ਰੱਪੇ ਪੈ ਰਹੇ ਆ, ਇਹ ਪੈਣੇ ਨਹੀਂ ਚਾਹੀਦੇ। ਚੋਣ ਕਮਿਸ਼ਨ ਨੂੰ ਹਾਈ ਕੋਰਟ ਨੇ ਹਦਾਇਤ ਕੀਤੀ ਹੋਈ ਆ, ਆਮ ਆਦਮੀ ਪਾਰਟੀ ਵਾਲੇ ਹਾਈ ਕੋਰਟ 'ਚ ਵੀ ਜਾ ਚੁੱਕੇ ਆ ਕਿ ਸਾਨੂੰ ਸੰਦੇਹ ਹੈ, ਸਾਨੂੰ ਸ਼ੱਕ ਆ, ਸਾਨੂੰ ਆਸ਼ੰਕਾ ਕਿ ਇਹਨਾਂ ਨਾਲ ਛੇੜਖਾਨੀ ਹੋ ਸਕਦੀ ਹੈ, ਮਸ਼ੀਨਾਂ ਨਾਲ ਹੇਰ-ਫੇਰ ਹੋ ਸਕਦਾ। ਸੋ ਹਾਈ ਕੋਰਟ ਨੇ ਉੱਥੇ ਗਾਈਡਲਾਈਨ ਜਾਰੀ ਕੀਤੀ ਹੈ, ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਕਿ ਭਾਈ EVM ਮਸ਼ੀਨਾਂ ਦੀ ਸੁਰੱਖਿਆ ਜਿਹੜੀ ਪੁਖਤਾ ਕੀਤੀ ਜਾਵੇ। ਪਰ ਫਿਰ ਵੀ ਇਹ ਰੌਲੇ ਪੈ ਰਹੇ ਆ, ਇਹ ਬਹੁਤ ਹੀ ਮੰਦਭਾਗੀ ਗੱਲ ਆ, ਬੜੀ ਮਾੜੀ ਗੱਲ ਆ। ਹੁਣ ਪਤਾ ਨਹੀਂ ਕਿੱਥੇ ਜਾਂ ਤੇ ਕੋਈ ਮਿਸਕਮਿਊਨੀਕੇਸ਼ਨ ਕੋਈ ਇਸ ਤਰ੍ਹਾਂ ਦਾ ਹੋ ਰਿਹਾ
ਜਾਂ ਕੋਈ ਜਾਣ ਬੁੱਝ ਕੇ ਕੋਈ ਸਾਜ਼ਿਸ਼ਨ ਇਸ ਤਰੀਕੇ ਨਾਲ ਕਰਦਾ ਪਿਆ, ਪਤਾ ਨਹੀਂ, ਇਹ ਤੇ ਪੜਤਾਲ ਦਾ ਵਿਸ਼ਾ ਹੈ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਨੀਆਂ ਨਹੀਂ ਚਾਹੀਦੀਆਂ। ਆਮ ਆਦਮੀ ਪਾਰਟੀ ਵਾਲੇ ਜਾਂ ਉਹਨਾਂ ਦੇ ਸਮਰਥਕ ਹੈ ਜਿਹੜੇ, ਉਹ ਕਾਫੀ ਗੁੱਸੇ ਦੇ ਵਿੱਚ ਹੈ ਇਹਨਾਂ ਘਟਨਾਵਾਂ ਨੂੰ ਲੈ ਕੇ। ਬਿਲਕੁਲ ਜੀ, ਲੋਕਾਂ ਨੂੰ ਵੀ ਸ਼ੰਕਾ ਆ ਕਿ ਕਿਸ ਤਰ੍ਹਾਂ ਕਿਸੇ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਨਾ ਵਾਪਰ ਜਾਵੇ। ਅੱਗੇ ਆਪਾਂ ਸੜਕ ਹਾਦਸਿਆਂ ਦੀ ਗੱਲ ਕਰਦੇ ਹਾਂ ਕਿ ਸੰਸਦੀ ਕਮੇਟੀ ਨੇ ਵੀ ਦਿੱਤੀਆਂ ਸਿਫਾਰਿਸ਼ਾਂ। ਦੇਖੋ, ਭਾਰਤ ਦੇ ਵਿੱਚ 1 ਸਾਲ ਦੇ ਅੰਦਰ ਲੱਖ ਤੋਂ ਉੱਤੇ ਮੌਤਾਂ ਹੁੰਦੀਆਂ ਨੇ। ਸੜਕੀ ਹਾਦਸਿਆਂ ਦੇ ਵਿੱਚ ਕਈ ਵਾਰੀ ਇਹ ਗਿਣਤੀ ਬਹੁਤ ਜ਼ਿਆਦਾ ਚਲੀ ਜਾਂਦੀ ਹੈ ਤੇ ਘੱਟ ਤੋਂ ਘੱਟ ਲੱਖ ਮੌਤਾਂ 1 ਸਾਲ ਦੇ ਵਿੱਚ, 1 ਵਰ੍ਹੇ ਦੇ ਵਿੱਚ ਭਾਰਤ ਦੇ ਅੰਦਰ ਹੁੰਦੀਆਂ। ਸੜਕੀ ਅੱਤਵਾਦ ਕਹਿਣ ਲੱਗ ਪਏ ਲੋਕ ਹੁਣ ਇਹਨਾਂ ਨੂੰ, ਸੜਕੀ ਹਾਦਸਿਆਂ ਨੂੰ। ਹੁਣ ਇਹਨਾਂ ਦੀ ਅੱਖ ਖੁੱਲੀ ਹੈ। ਹੁਣ ਮੋਟਰ ਵਹੀਕਲ ਐਕਟ ਜਿਹੜਾ ਬਿੱਲ 2016, ਉਹਦੀ ਸਟੱਡੀ ਤੋਂ ਬਾਅਦ 32 ਸੰਸਦ ਮੈਂਬਰਾਂ ਦੀ ਜਿਹੜੀ ਕਮੇਟੀ ਸੀਗੀ, ਉਹਨੇ ਕੁਝ ਸਿਫਾਰਿਸ਼ਾਂ ਜਿਹੜੀਆਂ ਉਹ ਸਪੀਕਰ ਨੂੰ ਦਿੱਤੀਆਂ ਨੇ, ਸੌਂਪੀਆਂ ਨੇ। ਉਹਨਾਂ ਸਿਫਾਰਿਸ਼ਾਂ ਦੇ ਵਿੱਚ ਕਾਫੀ ਕੁਝ ਬਦਲਾਅ ਜਿਹੜੇ ਉਹ ਮੰਗੇ ਗਏ ਕਿ ਇਹ ਬਦਲਾਅ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੇ ਵਿੱਚ ਇੱਕ ਇਹ ਆ ਕਿ 4 ਸਾਲ ਤੋਂ ਉੱਤੇ ਜਿਹੜਾ ਵੀ ਬੱਚਾ ਹੈ ਉਹਦੇ ਲਈ ਹੈਲਮਟ ਜ਼ਰੂਰੀ ਕੀਤੀ ਜਾਵੇ। ਦੂਜਾ ਇਹ ਹੈ ਕਿ ਜਿਹੜੀਆਂ ਗੱਡੀਆਂ ਨੇ ਸੜਕ ਤੋਂ ਉਹ ਤੜਕੇ 3 ਤੋਂ 5 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ, ਕਿਉਂਕਿ ਉਸ ਦੌਰਾਨ ਨੀਂਦ ਜਿਹੜੀ ਹੈ ਉਹ ਜ਼ੋਰ ਪਾਉਂਦੀ ਹੈ। ਨੀਂਦ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰਦੇ ਆ। ਤੀਜਾ, ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦਾ ਨਿਯਮ ਬਣਾਓ, ਕੋਈ ਵੀ ਬੰਦਾ ਜਿਹੜਾ ਉਹ ਗੱਡੀ ਦੇ ਵਿੱਚ ਰਿਵਾਲਵਰ ਲੈ ਕੇ ਨਾ ਚੱਲੇ, ਅਸਲਾ ਲੈ ਕੇ ਨਾ ਚੱਲੇ, ਕਿਉਂਕਿ ਜਾਮ ਲੱਗ ਜਾਂਦੇ ਆ ਔਰ ਕਈ ਵਾਰ ਬਹੁਤ ਲੰਮੇ ਜਾਮ ਲੱਗ ਜਾਂਦੇ ਆ। ਜੇ ਜਾਮ ਨਹੀਂ ਲੱਗਦੇ ਤੇ ਕਿਤੇ ਲੋਕ ਆਮ ਆਪਸ ਦੇ ਵਿੱਚ ਲੱਗ ਜਾਂਦੇ ਆ, ਇੱਕ ਦੂਜੇ ਨਾਲ ਖਹਿ ਜਾਂਦੇ ਆ ਤੇ ਫਿਰ ਉਸ ਖਹਿਬਾਜ਼ੀ ਦਾ ਸਿੱਟਾ ਕਈ ਵਾਰ ਇਹ ਨਿਕਲਦਾ ਕਿ ਅਗਲਾ ਕੱਢ ਕੇ ਡੈਸ਼ਬੋਰਡ ਦੇ ਵਿੱਚੋਂ ਫੈਰ ਮਾਰ ਦਿੰਦਾ। ਸੋ ਉਹਨਾਂ ਨੇ ਇਸ ਕਰਕੇ ਕਿਹਾ ਕਿ ਭਾਈ ਲੋਕਾਂ ਦੇ ਵਿੱਚ ਗੁੱਸਾ ਬਹੁਤ ਹੈ, ਚਿੜਚਿੜਾਪਨ ਬਹੁਤ ਆ, ਅਸਲਾ ਰੱਖਣ ਦੀ ਮਨਾਹੀ ਹੋਵੇ। ਇਸ ਤੋਂ ਇਲਾਵਾ 1-2 ਉਹਨਾਂ ਨੇ ਸਿਫਾਰਿਸ਼ਾਂ ਹੋਰ ਜਿਹੜੀਆਂ ਕਹੀਆਂ ਨੇ। ਇੱਕ ਤੇ ਹੈ ਕਿ ਲੋਡਿੰਗ ਵਾਲੀ ਜਿਹੜੀ ਹੈ ਕਪੈਸਿਟੀ ਉਹ ਦੀਵਾਰ ਤੋਂ ਤੈਅ ਕੀਤੀ ਜਾਵੇ, ਨਿਰਧਾਰਿਤ ਕੀਤੀ ਜਾਵੇ। ਇਸ ਤੋਂ ਇਲਾਵਾ ਇਹ ਹੈ ਕਿ 500 ਕਿਲੋਮੀਟਰ ਦੇ ਲੰਬੇ ਰੂਟ ਤੇ ਜਿਹੜਾ ਹੈ, ਲੰਬਾ ਰੂਟ ਹੈ 500 ਕਿਲੋਮੀਟਰ ਤੋਂ ਵਧੇਰੇ ਹੈ ਜਿਹੜਾ, ਉਹਦੇ 'ਚ 2 ਡਰਾਈਵਰ ਹੋਣ ਔਰ ਡਰਾਈਵਰਾਂ ਲਈ ਜਿਹੜਾ ਆ ਉਹ ਟਾਈਮ ਤੈਅ ਕੀਤਾ ਜਾਵੇ, ਯਾਨੀ ਉਹਨਾਂ ਦੀ ਸ਼ਿਫਟ ਹੈ ਜਿਹੜੀ ਤੈਅ ਕੀਤੀ ਜਾਵੇ ਕਿ ਕਿੰਨੇ ਘੰਟੇ ਡਰਾਈਵ ਕਰਨਗੇ। ਸੋ ਇਹ ਸਿਫਾਰਿਸ਼ਾਂ ਨੇ। ਮੇਰੇ ਖਿਆਲ ਦੇ ਨਾਲ ਇਹ ਸਿਫਾਰਿਸ਼ਾਂ ਵਿਚਾਰਨੀਆਂ ਚਾਹੀਦੀਆਂ ਔਰ ਵਿਚਾਰਨੀਆਂ ਨਹੀਂ, ਅਮਲ 'ਚ ਵੀ ਲਿਆਉਣੀਆਂ ਚਾਹੀਦੀਆਂ। ਔਰ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਇੱਥੇ ਲੋਕ ਹੈ ਜਿਹੜੇ ਆਮ ਲੋਕ ਆ, ਉਹ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਉਹ ਘਰੇ ਬੈਠੇ ਬਣਾ ਲੈਂਦੇ ਆ, ਦਲਾਲ ਨੂੰ ਪੈਸੇ ਦੇ ਆਉਂਦੇ ਆ, ਉਹ ਚੁੱਲ੍ਹੇ ਤੇ ਆ ਕੇ ਫੜਾ ਜਾਂਦਾ ਕਿ ਆ ਚੱਕੋ ਜੀ ਡਰਾਈਵਿੰਗ ਲਾਇਸੈਂਸ। ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਆ ਕਿ ਕਿਸੇ ਵੀ ਪ੍ਰੋਫੈਸ਼ਨਲ ਡਰਾਈਵਰ ਨੂੰ, ਪੇਸ਼ੇਵਰ ਡਰਾਈਵਰ ਨੂੰ ਟ੍ਰੇਨਿੰਗ ਦੇਣੀ ਜ਼ਰੂਰੀ ਬਣਾਈ ਜਾਵੇ। ਜੀ, ਟ੍ਰੇਨਿੰਗ ਤੇ ਬਹੁਤ ਜ਼ਰੂਰੀ ਹੈ, ਪਰ ਇਸ ਚੀਜ਼ ਦਾ ਬਹੁਤਾ ਕੋਈ ਨਾ ਨਹੀਂ, ਘਰੇ ਬੈਠਿਆਂ ਨੂੰ ਡਰਾਈਵਿੰਗ ਲਾਇਸੈਂਸ ਆ ਜਾਂਦੇ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ, ਥੈਂਕ ਯੂ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।